ਇੱਕ ਬਾਣੀ ਚੈਨਲ ਦੇ ਰਾਹੀਂ ਅਸੀਂ ਫਿਰ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਹੁਣ ਸਕਰੀਨ ਦੇ ਤੁਸੀਂ ਦੇਖ ਕੇ ਸਾਰੇ ਜਾਣੂ ਹੋ ਹੀ ਗਏ ਹੋਵੋਗੇ ਔਰ ਤੁਹਾਨੂੰ ਸਮਾਂ ਵੀ ਭਲੀ ਭਾਂਤੀ ਜਾਣੂ ਸੀ ਕਿ ਆਪਾਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਪ੍ਰਿੰਸੀਪਲ ਸੁਰਿੰਦਰ ਸਿੰਘ ਹੋਣਾ ਦੇ ਨਾਲ। ਸ਼੍ਰੀ ਅਨੰਦਪੁਰ ਸਾਹਿਬ ਤੋਂ ਇਹ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ। ਸਭ ਤੋਂ ਪਹਿਲਾਂ ਇੱਕ ਬਾਣੀ ਚੈਨਲ ਤੇ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਔਰ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਤੁਹਾਡਾ ਧੰਨਵਾਦ ਕਰਦੀ ਹਾਂ ਕਿਉਂਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਗੱਲਬਾਤ ਕਰਨ ਦੇ ਲਈ ਸਾਨੂੰ ਸਮਾਂ ਦਿੱਤਾ ਹੈ। ਔਰ ਧੰਨਵਾਦ ਜੀ। ਜੀ, ਔਰ ਦੂਸਰੀ ਗੱਲ ਕਿ ਕੁਝ ਅਜਿਹੇ ਜਿਹੜੀਆਂ ਪਿਛਲੀ ਵਾਰੀ ਗੱਲਾਂ ਸੀ ਆਪਣੀਆਂ ਪਿਛਲੇ ਇੰਟਰਵਿਊ ਦੇ ਦੌਰਾਨ ਸਮੇਂ ਦੇ ਬੰਦਿਸ਼ ਦੇ ਕਰਕੇ ਆਪਣੀਆਂ ਜਿਹੜੀਆਂ ਰਹਿ ਗਈਆਂ ਸੀ ਕੁਝ ਅਜਿਹੇ ਜਿਹੜੀਆਂ ਗੱਲਾਂ ਤੁਹਾਡੇ ਕੋਲੋਂ ਜਾਣਨੀਆਂ ਜ਼ਰੂਰੀ ਸੀ ਸਾਡੇ ਲਈ ਵੀ ਤੇ ਸਾਡੇ ਦਰਸ਼ਕਾਂ ਦੇ ਲਈ ਵੀ। ਅੱਜ ਇਸ ਕਰਕੇ ਅਸੀਂ ਭਾਗ ਦੂਜੇ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਫਿਰ ਆਪਾਂ ਦਰਸ਼ਕਾਂ ਦੇ ਰੂਬਰੂ ਹੋਏ ਹਾਂ। ਤਾਂ ਭਾਈ ਸਾਹਿਬ ਜੀ, ਆਪਾਂ ਜਿੱਦਾਂ ਗੱਲਬਾਤ ਕਰ ਰਹੇ ਸੀ, ਆਪਣਾ ਉਸ ਦਿਨ ਵਿਸ਼ਾ ਸੀਗਾ ਸਿੱਖ ਰਹਿਤ ਮਰਿਆਦਾ ਨੂੰ ਲੈ ਕੇ ਤੇ ਕੁਝ ਸਵਾਲ ਹੈ ਜਿਹੜੇ ਹਜੇ ਉਸਦੇ ਦੌਰਾਨ ਆਪਣੇ ਰਹਿ ਗਏ ਸੀਗੇ। ਠੀਕ ਹੈ ਜੀ। ਤਾਂ ਜੀ ਉਸੇ ਨੂੰ ਹੀ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਸਿੱਖ ਰਹਿਤ ਮਰਿਆਦਾ ਦੇ ਉੱਤੇ ਤੁਸੀਂ ਬਾਖੂਬੀ ਜਿਹੜਾ ਚਾਨਣਾ ਪਾਇਆ ਸੀ। ਸਿੱਖ ਰਹਿਤ ਮਰਿਆਦਾ ਕੀ ਹੈ, ਕਿਵੇਂ ਹੋਣੀ ਚਾਹੀਦੀ ਹੈ, ਕਿਵੇਂ ਅਪਲਾਈ ਕਰਨਾ ਚਾਹੀਦਾ, ਹਨਾ, ਇਸ ਦੇ ਉੱਪਰ ਆਪਾਂ ਗੱਲ ਕਰਾਂਗੇ ਕਿ ਇੱਕ ਤੇ ਹੁੰਦੀ ਪਰੰਪਰਾ ਵੀ ਆਪਾਂ ਕਹਿੰਦੇ ਹਾਂ ਕਿ ਸਾਡੇ ਪਿੱਛੋਂ ਹੀ ਜਿਹੜੀ ਚੱਲਦੀ ਆ ਰਹੀ ਹੈ ਪਰੰਪਰਾ, ਤੇ ਦੂਸਰੀ ਮਰਿਆਦਾ। ਤੁਹਾਡੇ ਹਿਸਾਬ ਪਰੰਪਰਾ ਅਤੇ ਮਰਿਆਦਾ ਦੇ ਵਿੱਚ ਕੀ ਅੰਤਰ ਹੈ? ਪਰੰਪਰਾ ਕਿ ਜਿਹਦੇ ਵਿੱਚ ਆਪਾਂ ਸਮੇਂ ਦੇ ਨਾਲ ਬਦਲਾਵ ਵੀ ਹੁੰਦੇ ਰਹਿੰਦੇ ਨੇ, ਲੇਕਿਨ ਕੀ ਮਰਿਆਦਾ ਦੇ ਵਿੱਚ ਅਜਿਹਾ ਪੋਸੀਬਲ ਹੈ? ਪਰੰਪਰਾ ਤੇ ਮਰਿਆਦਾ ਦੇ ਵਿੱਚ ਕੀ ਅੰਤਰ ਹੈ? ਸਵਾਲ ਤੁਹਾਡਾ ਬਹੁਤ ਸੋਹਣਾ ਭੈਣ ਜੀ। ਤੇ ਮਰਿਆਦਾ ਵਿੱਚ ਸਮੇਂ ਮੁਤਾਬਕ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ, ਪਰ ਪਰੰਪਰਾਵਾਦੀ ਲੋਕ ਜਿਹੜੇ ਹੈ ਉਹ ਪਰੰਪਰਾ ਨੂੰ ਤੋੜ ਨਹੀਂ ਸਕਦੇ। ਜਿਹੜੀ ਸਭ ਤੋਂ ਵੱਡੀ ਵਿਲੱਖਣਤਾ ਜਿਹੜੀ ਹੈ ਪਰੰਪਰਾ ਤੇ ਮਰਿਆਦਾ ਦੇ ਵਿੱਚ ਅੰਤਰ ਇਹੀ ਹੈ ਕਿ ਜੋ ਇੱਕ ਬਜ਼ੁਰਗ ਨੇ, ਇੱਕ ਆਗੂ ਨੇ, ਇੱਕ ਕਿਸੇ ਮਹਾਂਪੁਰਸ਼ ਨੇ ਆਪਣੇ ਜੀਵਨ ਦੇ ਵਿੱਚ ਕੋਈ ਗੱਲ ਚਾਲੂ ਕਰ ਲਈ ਤੇ ਅੱਗੋਂ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਚੇਲਿਆਂ ਨੂੰ ਉਹੀ ਕੁਛ ਕਰਨਾ ਪੈਂਦਾ ਹੈ। ਸੋ ਉਹ ਚੰਗੀ ਪਰੰਪਰਾ ਵੀ ਕਈ ਵਾਰ ਕਰਮਕਾਂਡ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੀ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਪਰੰਪਰਾ ਦਾ ਆਧਾਰ ਵਿਅਕਤੀਗਤ ਹੁੰਦਾ ਹੈ, ਜੋ ਕਿਸੇ ਇੱਕ ਵਿਅਕਤੀ ਤੋਂ, ਇੱਕ ਮਹਾਂਪੁਰਸ਼ ਤੋਂ, ਇੱਕ ਕੋਈ ਸੰਪਰਦਾ ਦੇ ਮੁਖੀ ਤੋਂ ਸ਼ੁਰੂ ਹੁੰਦੀ ਹੈ ਤੇ ਜੋ ਉਹਨਾਂ ਦਾ ਨਿੱਜੀ ਜੀਵਨ ਹੁੰਦਾ ਹੈ, ਬਾਕੀ ਚੇਲੇ, ਜਥੇਬੰਦੀ ਦੇ ਉਹਨਾਂ ਦੇ ਮੈਂਬਰ ਉਸ ਪਰੰਪਰਾ ਨੂੰ ਅਪਣਾ ਕੇ ਸਾਰੀ ਜ਼ਿੰਦਗੀ ਉਹਦੇ ਹੀ ਬੰਧਜ ਦੇ ਵਿੱਚ ਰਹਿ ਜਾਂਦੇ ਨੇ। ਇਸ ਲਈ ਪਰੰਪਰਾ ਅਸੀਂ ਕਹਿ ਸਕਦੇ ਹਾਂ ਕਿ ਨਿੱਜੀ, ਵਿਅਕਤੀਗਤ ਜਾਂ ਸ਼ਖਸੀ ਵਿਚਾਰਧਾਰਾ ਵਿੱਚੋਂ ਪੈਦਾ ਹੁੰਦੀ ਹੈ, ਜਦਕਿ ਮਰਿਆਦਾ ਜਮਾਤੀ ਜਾਂ ਸੰਗਤੀ ਜਾਂ ਪੰਥਕ ਵਿਚਾਰਧਾਰਾ ਅਤੇ ਸ਼ਬਦ ਜਾਂ ਧਰਮ ਸਿਧਾਂਤਾਂ ਦੇ ਵਿੱਚੋਂ ਪੈਦਾ ਹੋ ਕੇ ਫਿਰ ਮਰਿਆਦਾ ਦਾ ਰੂਪ ਧਾਰਨ ਕਰਦੀ ਹੈ ਸਮੁੱਚੇ ਭਾਈਚਾਰੇ ਦੇ ਫੈਸਲੇ ਦੇ ਮੁਤਾਬਕ। ਇਸ ਲਈ ਜੇ ਠੇਠ ਪੰਜਾਬੀ ਚ ਕਹਿ ਲਈਏ, ਕੋਈ ਮਾਈਂਡ ਵੀ ਨਾ ਕਰ ਲਵੇ, ਪਹਿਲਾਂ ਹੀ ਮੈਂ ਮਾਫੀ ਮੰਗ ਲਵਾਂ ਕਿ ਪਰੰਪਰਾ ਇੱਕ ਭੇਡ ਚਾਲ ਦੀ ਸੂਚਕ ਹੈ। ਵੀ ਇੱਕ ਭੇਡ ਅੱਗੇ ਚੱਲਦੀ ਹੈ, ਪਿੱਛੇ ਉਹਦੇ ਸੈਂਕੜੇ ਜਿਹੜੀਆਂ ਸਿਰ ਸੁੱਟ ਕੇ ਚੱਲੀਆਂ ਰਹਿੰਦੀਆਂ ਨੇ, ਪਰ ਮਰਿਆਦਾ ਜਿਹੜੀ ਹੈ ਉਹ ਸ਼ੇਰਾਂ ਵਾਲੀ ਚਾਲ ਦੀ ਚਾਲੇ ਚੱਲਦੀ ਹੈ। ਇਹ ਲਈ ਪਰੰਪਰਾ ਦਾ ਪ੍ਰਭਾਵ ਇੱਕ ਖਾਸ ਪਰਿਵਾਰ, ਖਾਸ ਕੁਟੁੰਬ, ਕਬੀਲੇ ਜਾਂ ਖਾਸ ਇਲਾਕੇ ਤੱਕ ਹੀ ਸੀਮਿਤ ਰਹਿ ਜਾਂਦਾ ਹੈ, ਜਦਕਿ ਮਰਿਆਦਾ ਸਮੁੱਚੀ ਕੌਮ, ਸਰਬ ਮਾਨਵਤਾ ਜਾਂ ਸਮਸਤ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ। ਸੋ ਪਰੰਪਰਾ ਅਤੇ ਮਰਿਆਦਾ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਪਰੰਪਰਾਵਾਦੀ ਲੋਕ ਆਪਣੀ ਪਰੰਪਰਾ ਨੂੰ ਛੱਡ ਨਹੀਂ ਸਕਦੇ, ਜਦਕਿ ਦੂਰਦੇਸ਼ੀ ਸਤਿਗੁਰੂ ਸਾਹਿਬਾਨ ਨੇ ਸਾਨੂੰ ਪਰੰਪਰਾ ਨਾਲ ਨਹੀਂ ਜੋੜਿਆ। ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਿਸਮਤ ਸਮੇਂ ਦੇ ਮੁਤਾਬਕ, ਸਮੇਂ ਦਾ ਹਾਣੀ ਬਣਨ ਵਾਸਤੇ ਸੱਚੇ ਪਾਤਸ਼ਾਹ ਨੇ ਜਿੱਥੇ ਸ਼ਬਦ ਨੂੰ ਪ੍ਰਮੁੱਖਤਾ ਦਿੱਤੀ, ਸਰਵਉੱਚਤਾ ਦਿੱਤੀ, ਸ਼ਬਦ ਨੂੰ ਗੁਰੂ ਬਣਾਇਆ, ਉੱਥੇ ਗੁਰੂ ਗ੍ਰੰਥ ਦੇ ਨਾਲ ਗੁਰੂ ਪੰਥ ਨੂੰ ਵੀ ਪੂਰੇ ਅਧਿਕਾਰ ਦਿੱਤੇ ਸੀ ਕਿ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹੋਏ ਸਿੱਖ ਸਮੇਂ ਦੇ ਮੁਤਾਬਕ ਆਪਣੇ ਭਾਈਚਾਰਕ ਇਕੱਠ ਕਰਕੇ ਕੋਈ
ਆਪਣੇ ਧਰਮ ਨੂੰ ਜਿੰਦਾ ਰੱਖਣ ਲਈ, ਧਰਮ ਦੇ ਮੁਤਾਬਕ ਸੌਖਿਆਂ ਜ਼ਿੰਦਗੀ ਜਿਉਣ ਦੇ ਲਈ ਆਪਣੇ ਫੈਸਲੇ ਆਪ ਕਰ ਸਕਣ। ਸੋ ਸਮੁੱਚੇ ਖਾਲਸਾ ਪੰਥ ਨੇ ਜੋ 1912 ਤੋਂ ਲੈ ਕੇ 1952 ਤੱਕ ਰਹਿਤ ਮਰਜ਼ਾਦਾ ਤਿਆਰ ਕੀਤੀ, ਉਹ ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਹੈ ਜੋ ਦੇਸ਼ ਦੇ ਹਰ ਕੋਨੇ-ਕੋਨੇ ਵਿੱਚ ਸਿੱਖਾਂ ਦੀ ਸਹਾਇਤਾ ਕਰਦੀ। ਭਾਈ ਸਾਹਿਬ ਜੀ, ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਮਰਿਆਦਾ ਉਸਨੂੰ ਆਪਾਂ ਸਮੇਂ-ਸਮੇਂ ਤੇ ਬਦਲ ਸਕਦੇ ਹਾਂ, ਮਤਲਬ ਉਹ 'ਚ ਪਰਿਵਰਤਨ ਕੀਤੇ ਜਾ ਸਕਦੇ ਨੇ, ਲੇਕਿਨ ਫਿਰ ਸਾਰੇ ਵੱਖ-ਵੱਖ ਜਥੇਬੰਦੀਆਂ ਆਪਣੀ-ਆਪਣੀ ਮਰਿਆਦਾ ਵੀ ਅਗਰ ਆਪਾਂ ਇੱਕ ਮਰਿਆਦਾ, ਜੇਕਰ ਇੱਕ ਫਿਕਸ ਮਰਿਆਦਾ ਹੈ, ਜੇ ਉਹਨੂੰ ਆਧਾਰ ਮੰਨ ਕੇ ਚੱਲੀਏ, ਉਹਦੇ ਹਿਸਾਬ ਦੇ ਨਾਲ ਚੱਲੀਏ, ਔਰ ਜੇਕਰ ਆਪਾਂ ਕਹਿੰਦੇ ਹਾਂ ਕਿ ਪਰਿਵਰਤਨ ਕੀਤੇ ਜਾ ਸਕਦੇ, ਫਿਰ ਤਾਂ ਹੀ ਤੇ ਵੱਖ-ਵੱਖ ਜਥੇਬੰਦੀਆਂ ਆਪਣੀ ਵੱਖਰੀ-ਵੱਖਰੀ ਮਰਿਆਦਾਵਾਂ ਵੀ ਬਣਾ ਲੈਂਦੀਆਂ ਨੇ। ਉਹ ਨਾ ਜੀ, ਜਿਵੇਂ 1948 ਵਿੱਚ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ, ਡਾਕਟਰ ਅੰਬੇਦਕਰ ਜੀ, ਡਾਕਟਰ ਰਾਧਾ ਕ੍ਰਿਸ਼ਨਨ ਜੀ 7 ਮੈਂਬਰਾਂ ਨੇ ਜੋ ਕਮੇਟੀ ਬਣਾਈ ਸੀ ਪਾਰਲੀਮੈਂਟ ਹਾਊਸ ਦੇ ਵਿੱਚ ਪੇਸ਼ ਕੀਤਾ, ਤੇ ਪਾਰਲੀਮੈਂਟ ਹਾਊਸ ਦੇ ਵਿੱਚ ਉਹਦੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਫਿਰ ਜੋ ਸਰਬਸੰਮਤੀ ਨਾਲ ਪ੍ਰਵਾਨ ਹੋਇਆ ਵਿਧਾਨ ਦੇਸ਼ ਦੀ ਪਾਰਲੀਮੈਂਟ ਵੱਲੋਂ, ਉਸ ਵਿਧਾਨ ਨੂੰ ਹੀ ਅਸਲੀ ਵਿਧਾਨ ਮੰਨ ਕੇ ਲਾਗੂ ਕੀਤਾ ਗਿਆ। ਤੇ ਜਦੋਂ ਲੋੜ ਪਈ, ਮੁੜ ਕੇ ਹੁਣ ਤੱਕ 100 ਦੇ ਕਰੀਬ ਉਹਦੇ 'ਚ ਤਰਮੀਮਾਂ ਹੋ ਚੁੱਕੀਆਂ ਨੇ, ਪਰ ਉਸੇ ਮਰਜ਼ਾਦਾ ਦੇ ਮੁਤਾਬਕ ਸਮੁੱਚੇ ਪਾਰਲੀਮੈਂਟ ਦੀ ਸਲਾਹ ਲੈ ਕੇ ਹੀ, ਪ੍ਰਵਾਨਗੀ ਲੈ ਕੇ ਹੀ, ਜਿਵੇਂ ਹਿੰਦੁਸਤਾਨ ਦੇ ਵਿਧਾਨ ਵਿੱਚ ਤਰਮੀਮ ਕੀਤੀ ਗਈ ਜਾਂ ਕੀਤੀ ਜਾ ਸਕਦੀ ਹੈ, ਇਸੇ ਤਰ੍ਹਾਂ ਸਮੁੱਚੇ ਗੁਰੂ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੈਠ ਕੇ ਜੋ ਫੈਸਲੇ ਕੀਤੇ ਸੀ, ਅਜੇ ਵੀ ਕੁਝ ਸਿੱਖ ਵਿਦਵਾਨਾਂ ਦਾ ਵਿਚਾਰ ਹੈ ਕਿ ਸਮੇਂ-ਸਮੇਂ ਤੇ ਇਹਦੇ ਵਿੱਚ ਤਰਮੀਮ ਦੀ ਲੋੜ ਹੈ, ਪਰ ਕੱਲਾ ਕੋਈ ਇੱਕ ਵਿਅਕਤੀ, ਕੋਈ ਇੱਕ ਸੰਸਥਾ ਜਾਂ ਕੋਈ ਇੱਕ ਜਥੇਬੰਦੀ ਆਪਣੇ ਤੌਰ ਤੇ ਇਹਦੇ ਵਿੱਚ ਤਰਮੀਮ ਨਹੀਂ ਕਰ ਸਕਦੀ। ਸਮੁੱਚਾ ਪੰਥ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕਰੇ, ਤੇ ਜਿਸ ਢੰਗ ਦੇ ਨਾਲ 50-40 ਸਾਲ ਦਾ ਸਮਾਂ ਲੱਗ ਕੇ ਮਰਜ਼ਾਦਾ ਤਿਆਰ ਕੀਤੀ ਗਈ, ਉਸੇ ਢੰਗ ਦੇ ਨਾਲ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਧਿਆਨ ਵਿੱਚ ਲਿਆ ਕੇ ਉਹਦੇ ਤੇ ਖੁੱਲੀ ਵਿਚਾਰ ਚਰਚਾ ਹੋਵੇ, ਤੇ ਫਿਰ ਉਹਦੇ ਵਿੱਚ ਲੋੜ ਮੁਤਾਬਕ ਤਬਦੀਲੀ ਕੀਤੀ ਜਾ ਸਕਦੀ। ਅਗਰ ਜੇਕਰ ਮੈਂ ਤੁਹਾਨੂੰ ਏਦਾਂ ਹੀ, ਜਿੱਦਾਂ ਤੁਹਾਡੇ ਉਮਰ ਦੇ ਤਜਰਬੇ ਦੇ ਨਾਲ, ਤੁਸੀਂ ਬਹੁਤ ਦੁਨੀਆ ਸਾਡੇ ਨਾਲੋਂ ਵੱਧ ਦੇਖੀ, ਬਹੁਤ ਸਮਾਂ ਹਨਾ, ਤੁਸੀਂ ਸੰਸਾਰ ਨੂੰ ਦੇਖਿਆ, ਸਾਡੇ ਨਾਲੋਂ ਜ਼ਿਆਦਾ ਤਜਰਬਾ ਤੁਹਾਨੂੰ, ਤਾਂ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਤੋਂ ਮਰਿਆਦਾ ਜਾਂ ਜੋ ਜਿਹਨੂੰ ਆਪਾਂ ਆਰਡਰ ਕਹਿ ਸਕਦੇ ਹਾਂ ਸਾਨੂੰ ਮਿਲਿਆ, ਉਹਨੂੰ ਅਸੀਂ ਪ੍ਰਵਾਨਗੀ ਦੇ ਕੇ ਉਹਨੂੰ ਮੰਨਣਾ, ਤੁਹਾਡੇ ਹਿਸਾਬ ਦੇ ਨਾਲ ਕੀ ਇਹਦੇ ਤੇ ਇੰਪਲੀਮੈਂਟੇਸ਼ਨ ਹੋ ਰਹੀ ਹੈ? ਜਿੱਥੋਂ ਤੱਕ ਤੁਸੀਂ ਆਪਣੇ, ਤੁਹਾਡਾ ਸੁਝਾਅ ਕੀ ਕਹਿੰਦਾ ਕਿ ਵੈਸੇ ਇੱਕੋ ਵਾਰੀ ਜਦੋਂ 1936 ਦੇ ਵਿੱਚ ਇਹ ਮਰਜ਼ਾਦਾ ਲਾਗੂ ਕਰ ਦਿੱਤੀ ਗਈ ਸੀ, ਉਸ ਤੋਂ ਬਾਅਦ 1945 ਦੇ ਵਿੱਚ ਜਾ ਕੇ ਕੁਝ ਸੋਧਾਂ ਦੀ ਲੋੜ ਮਹਿਸੂਸ ਹੋਈ। ਬਕਾਇਦਾ ਉਸੇ ਢੰਗ ਤਰੀਕੇ ਦੇ ਨਾਲ ਇੱਕ 8 ਮੈਂਬਰੀ ਕਮੇਟੀ ਜਿਹੜੀ ਹੈ ਉਸ ਵੇਲੇ ਪੰਥ ਨੇ ਅਕਾਲ ਤਖਤ ਸਾਹਿਬ ਤੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਦੀ ਸਲਾਹ ਨਾਲ ਨੀਅਤ ਕੀਤੀ, ਤੇ ਉਹਨਾਂ ਨੂੰ ਅਧਿਕਾਰ ਦਿੱਤਾ ਵੀ ਜਿੱਥੇ-ਜਿੱਥੇ ਕੋਈ ਤਰਮੀਮ ਦੀ ਲੋੜ ਹੈ ਉਹ ਕਰ ਦਿੱਤੀ ਜਾਵੇ, ਤੇ ਉਹ ਕੁੱਲ 17 ਸੋਧਾਂ ਜਿਹੜੀਆਂ ਹੈ ਉਹ ਇਸ ਵਿਧਾਨ ਦੇ ਵਿੱਚ, ਇਸ ਮਰਜ਼ਾਦਾ ਦੇ ਵਿੱਚ ਕੀਤੀਆਂ ਗਈਆਂ। ਤੇ ਉਸ ਤੋਂ ਬਾਅਦ ਜੇ ਕੋਈ ਹੋਈ ਫਿਰ ਤਰਮੀਮ ਤਾਂ ਉਹ ਸੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਨਾਲੋਂ ਜਦੋਂ ਅਸੀਂ ਵਿਛੜ ਗਏ, ਤੇ ਉਸ ਵੇਲੇ ਸ਼ਬਦਾਵਲੀ ਘਰ ਨਹੀਂ ਸੀ, ਤੇ ਦੁਬਾਰਾ ਪੰਥ ਨੇ ਇਸ ਰਹਿਤ ਮਰਜ਼ਾਦਾ ਵਿੱਚ 1952 ਵਿੱਚ ਜਿਹਨੂੰ ਪ੍ਰਵਾਨਗੀ ਦਿੱਤੀ, ਉਹ 1748 ਤੋਂ ਲੈ ਕੇ 1752 ਤੱਕ ਵਿਚਾਰ ਚਰਚਾ ਕਰਕੇ ਵਿਦਵਾਨਾਂ ਦੀ ਸਭਾ ਦੇ ਵਿੱਚ ਫਿਰ ਜਿਹੜੀ ਸ਼ਬਦਾਵਲੀ ਘਰਨੀ ਕਮੇਟੀ ਬਣਾਈ ਸੀ, ਉਹਦੀ ਉਹ ਸ਼ਬਦਾਵਲੀ ਜੋ ਮੈਂ ਪਿਛਲੀ ਵਾਰ ਸ਼ਾਇਦ ਦੱਸ ਦਿੱਤੀ, ਜੀ, ਤੇ ਉਹ ਸ਼ਬਦਾਵਲੀ ਜਿਹੜੀ 2 ਵਾਰੀ ਇਸ ਰਹਿਤ ਮਰਜ਼ਾਦਾ ਵਿੱਚ ਤਰਮੀਮ ਹੋਈ ਹੈ। ਹੁਣ ਵੀ ਜਥੇਬੰਦੀਆਂ ਕਈ ਵਾਰ ਆਪਣੇ ਮਤਭੇਦ ਦੱਸਦੀਆਂ ਹੋਈਆਂ ਕਹਿ ਦਿੰਦੀਆਂ ਨੇ ਆਹ ਗੱਲ ਐਦਾਂ ਨਹੀਂ, ਐਦਾਂ ਹੋ ਸਕਦੀ ਹੈ, ਕਿਉਂਕਿ ਇਹ ਵਿਧਾਨ ਸੱਚੇ ਪਾਤਸ਼ਾਹ ਨੇ ਪੰਥ ਨੂੰ ਹੀ ਜਾਂ ਪੰਥਕ ਵਿਦਵਾਨਾਂ ਨੂੰ, ਪੰਥਕ ਆਗੂਆਂ ਨੂੰ, ਪੰਥ ਦੀ ਸਰਵਉੱਚ ਸੰਸਥਾ ਨੂੰ, ਪੰਥ ਦੇ ਸਮੁੱਚੇ ਪੰਥ ਨੂੰ ਸਰਵਉੱਚ ਸੰਸਥਾ ਜਿਹੜੀ ਇਕੱਠ ਬੁਲਾ ਸਕਦੀ ਹੈ ਆਪਣੇ ਤੌਰ ਤੇ, ਜਿਵੇਂ ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਾ ਚੁਣੀ ਹੋਈ ਜਥੇਬੰਦੀ ਹੈ, ਪਰ ਉਹਨੂੰ ਆਪਣੇ ਤੌਰ ਤੇ ਇਹ ਅਧਿਕਾਰ ਨਹੀਂ, ਉਹ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਲੈ ਕੇ ਉਹਨਾਂ ਵਿੱਚ ਸਲਾਹ ਕਰਕੇ ਉਸੇ ਤਰ੍ਹਾਂ ਦੀ ਕਮੇਟੀ ਨਿਯਤ ਕਰਕੇ ਉਹ ਤਜਵੀਜ਼ਾਂ ਸਾਹਮਣੇ ਰੱਖੇ, ਤੇ ਕਮੇਟੀ ਦੇ ਵਿਦਵਾਨ ਮੈਂਬਰ ਜਿਹੜੇ ਉਸ ਆਈਆਂ ਸਲਾਹਾਂ ਨੂੰ ਮੁੱਖ ਰੱਖ ਕੇ ਤੇ ਗੁਰਬਾਣੀ ਸਿਧਾਂਤਾਂ ਦੇ ਮੁਤਾਬਕ
ਖਰੜਾ ਤਿਆਰ ਕਰਕੇ ਉਹ ਪੰਥ ਦੇ ਅੱਗੇ ਪੇਸ਼ ਕਰਨ ਤੇ ਸਮੁੱਚੇ ਪੰਥ ਦੀਆਂ ਜਥੇਬੰਦੀਆਂ ਉਹਨੂੰ ਪ੍ਰਵਾਨਗੀ ਦੇਣ ਤੇ ਇਹ ਤਰਮੀਮ ਜਿਹੜੀ ਹੈ ਕੀਤੀ ਜਾ ਸਕਦੀ ਹੈ। ਪਰ ਇਕੱਲੇ ਤੌਰ ਤੇ ਕੋਈ ਇੱਕ ਜਥੇਦਾਰ, 5 ਜਥੇਦਾਰ ਜਾਂ ਕੋਈ ਇੱਕ ਨੁਮਾਇੰਦਾ ਜਥੇਬੰਦੀ ਜਾਂ ਕੋਈ ਇੱਕ ਆਗੂ ਇਹ ਤਰਮੀਮ ਨਹੀਂ ਕਰਨ ਦਾ ਹੱਕਦਾਰ। ਸਮੁੱਚੇ ਪੰਥ ਨੂੰ ਇਹ ਅਧਿਕਾਰ ਹੈ ਜੀ। ਔਰ ਭਾਈ ਸਾਹਿਬ ਜੀ, ਤੁਹਾਡੇ ਸੁਝਾਅ ਦੇ ਮੁਤਾਬਿਕ ਜਿਹੜਾ ਸਿੱਖ ਹੈ ਉਹਨੂੰ ਆਪਾਂ ਪਰੰਪਰਾਵਾਦੀ ਕਵਾਂਗੇ ਕਿ ਜਿਹੜੀਆਂ ਪਰੰਪਰਾਵਾਂ ਚੱਲਦੀਆਂ ਆ ਰਹੀਆਂ ਨੇ, ਜਾਂ ਉਸਨੂੰ ਆਪਾਂ ਸਿੱਖ ਮਰਿਆਦਾਵਾਦੀ ਹੈ? ਲੇਕਿਨ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਪਰੰਪਰਾਵਾਂ ਛੱਡ ਨਹੀਂ ਰਹੇ, ਮਰਿਆਦਾਵਾਂ ਵੱਲ ਬਹੁਤਾ ਤੁਹਾਡਾ ਕੀ ਖਿਆਲ ਹੈ? ਕਈ ਵਾਰ ਜਿਹੜੀਆਂ ਕਰਮਕਾਂਡ ਦਾ ਰੂਪ ਧਾਰਨ ਕਰ ਜਾਂਦੀਆਂ ਪਰੰਪਰਾਵਾਂ, ਹੁਣ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਸੱਚੇ ਪਾਤਸ਼ਾਹ ਨੇ ਜਮਾਤੀ ਵਿਚਾਰਧਾਰਾ ਨੂੰ, ਮੈਂ ਪਹਿਲਾਂ ਕਿਹਾ ਨਾ ਪਰੰਪਰਾਵਾਦੀ ਵਿਚਾਰਧਾਰਾ ਕੇਵਲ ਇੱਕ ਵਿਅਕਤੀ ਦੇ ਦੁਆਲੇ ਘੁੰਮਦੀ ਹੈ, ਨਿੱਜੀ, ਸ਼ਖਸੀ ਜਾਂ ਵਿਅਕਤੀਗਤ ਵਿਚਾਰਧਾਰਾ ਵਿੱਚੋਂ ਪਰੰਪਰਾ ਨਿਕਲਦੀ ਹੈ। ਇਹ ਗੱਲ ਸਾਨੂੰ ਮੰਨਣੀ ਪਏਗੀ। ਇੱਕ ਹੋ ਜਾਣ ਬੰਦੇ, 2-4 ਹੋ ਜਾਣ, ਪਰ ਮਰਜ਼ਾਦਾ ਉਹ ਹੈ ਜਿਹੜੀ ਸੰਗਤ ਜਾਂ ਪੰਥਕ ਤੌਰ ਤੇ ਪ੍ਰਵਾਨ ਹੁੰਦੀ ਹੈ। ਇਸ ਲਈ ਜਿਹੜਾ ਤੁਸੀਂ ਇਹ ਸਵਾਲ ਕੀਤਾ ਵੀ ਸਿੱਖ ਪਰੰਪਰਾਵਾਦੀ ਹੈ ਜਾਂ ਮਰਜ਼ਾਦਾਵਾਦੀ, ਮੈਂ ਇਹ ਕਹਿ ਸਕਦਾ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਪਰੰਪਰਾਵਾਦੀ ਨਹੀਂ ਬਣਾਇਆ, ਬਲਕਿ ਮਰਜ਼ਾਦਾ ਪੁਰਸ਼ੋਤਮ ਬਣਾਇਆ ਕਿ ਜਦੋਂ ਜਦੋਂ ਵੀ ਕੋਈ ਲੋੜ ਮਹਿਸੂਸ ਹੋਵੇ ਗੁਰਬਾਣੀ ਸਿਧਾਂਤਾਂ ਦੇ ਮੁਤਾਬਕ ਸਿੱਖ ਆਪਣੀ ਹੋਣੀ ਫਿਰ ਗੁਰੂ ਪੰਥ ਦੇ ਨਿਯਮਾਂ ਜਾਂ ਗੁਰੂ ਦੱਸੀ ਜੀਵਨ ਜੁਗਤ ਦੇ ਅਨੁਸਾਰ ਉਹ ਮਰਜ਼ਾਦਾ ਨੂੰ ਬਦਲ ਸਕਦਾ। ਪਰ ਇਕੱਲੇ ਵਿਅਕਤੀ ਨੂੰ ਫਿਰ ਕੋਈ ਅਧਿਕਾਰ ਨਹੀਂ ਕਿ ਕੋਈ ਪਹਿਲੇ ਜਾਮੇ ਤੋਂ ਹੀ ਜਦੋਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਿਆ ਸੀ ਕਿ ਤੁਹਾਡੇ ਕੋਲ ਕਿਹੜੀ ਕਰਮਾਤ ਹੈ? ਗੁਰੂ ਪਾਤਸ਼ਾਹ ਨੇ ਆਖਿਆ ਸੀ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਕਿਉਂਕਿ ਸਿੱਖ ਧਰਮ ਵਿਅਕਤੀਗਤ ਧਰਮ ਨਹੀਂ, ਸਿੱਖ ਧਰਮ ਜਿਹੜਾ ਹੈ ਸ਼ਖਸੀ ਧਰਮ ਵੀ ਹੈ ਪਰ ਨਾਲ ਨਾਲ ਗੁਰੂ ਪੰਥ ਦਾ ਅੰਗ ਵੀ ਹੈ। ਇਹਨਾਂ ਗੱਲਾਂ ਨੂੰ ਦਰਸਾਉਣ ਵਾਸਤੇ ਬਾਣੀ ਵਿੱਚ ਅਨੇਕਾਂ ਪ੍ਰਮਾਣ ਦਿੱਤੇ ਜਾ ਸਕਦੇ ਆ, ਜਿਵੇਂ ਗੁਰਸੰਗਤ ਬਾਣੀ ਬਿਨਾ ਭਾਈ ਗੁਰਦਾਸ ਜੀ ਦਾ ਕਥਨ ਹੈ ਤੇ ਸੰਗਤ ਦੀ ਮਹਾਨਤਾ ਦੱਸਦੇ ਹੋਏ ਬਾਬਾ ਰਵਿਦਾਸ ਜੀ ਨੇ ਵੀ ਕਿਹਾ ਸੀ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰਸਿਓ ਪੈਜ ਰੱਖੋ ਰਾਜਾ ਰਾਮ। ਭਾਵ ਸੰਗਤ ਨੂੰ ਮਾਨਤਾ, ਸੰਗਤ ਹੀ ਸਭ ਕੁਝ ਕਰਨ ਦੇ ਯੋਗ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸੇ ਬਾਣੀ ਅਤੇ ਸੰਗਤ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਦਰਜਾ ਦੇ ਦਿੱਤਾ ਸੀ। ਸਾਡਾ ਮੂਲ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹਨਾਂ ਨੇ ਸਿਧਾਂਤਾਂ ਨੂੰ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ ਤੇ ਉਹਦੇ ਆਧਾਰ ਤੇ ਆਪਣੀ ਜੀਵਨ ਜੁਗਤ ਜਿਹੜੀ ਘੜੀ ਜਾ ਸਕਦੀ ਹੈ। ਤੇ ਉਹ ਗੁਰੂ ਪਾਤਸ਼ਾਹ ਨੇ ਇਹ ਮਾਣ ਵੀ ਦਿੱਤਾ ਖਾਲਸੇ ਨੂੰ ਕਿ ਹਉ ਖਾਲਸੇ ਕਾ ਖਾਲਸਾ ਮੇਰੋ, ਪੋਤ ਪੋਤ ਸਾਗਰ ਬੰਦੇਰੋ। ਇਹ ਖਾਲਸਾ ਤੂੰ ਵਿਸ਼ਾਲ ਸਾਗਰ ਹੈ ਤੇ ਮੈਂ ਤੇਰੀ ਇੱਕ ਛੋਟੀ ਜਿਹੀ ਬੂੰਦ ਹਾਂ। ਇਸ ਲਈ ਸਿੱਖ ਜਿਹੜਾ ਹੈ ਉਹ ਮਰਜ਼ਾਦਾ ਪੁਰਸ਼ੋਤਮ ਬਣਾਇਆ ਸੱਚੇ ਪਾਤਸ਼ਾਹ ਨੇ, ਪਰੰਪਰਾਵਾਦੀ ਨਹੀਂ ਬਣਾਇਆ। ਹਾਂਜੀ ਭਾਈ ਸਾਹਿਬ ਜੀ, ਇੱਥੇ ਪ੍ਰਿੰਸੀਪਲ ਪਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਕੁਝ ਲੋਕ ਸਿੱਖ ਰਹਿਤ ਮਰਿਆਦਾ ਨੂੰ ਖਰੜਾ ਕਹਿੰਦੇ ਨੇ ਤੇ ਪੰਥ ਪ੍ਰਵਾਨਿਤ ਨਹੀਂ ਮੰਨਦੇ। ਉਹ ਉਹਨਾਂ ਦੀ ਮੈਂ ਸਮਝਦਾ ਹੈ ਵੀ ਜਾਂ ਤਾਂ ਅਗਿਆਨਤਾ ਹੈ ਤੇ ਜਾਂ ਜਾਣਬੁੱਝ ਕੇ ਕਹਿੰਦੇ ਨੇ, ਕਿਉਂਕਿ ਇਹ ਰਹਿਤ ਮਰਜ਼ਾਦਾ ਜਿਹੜੀ 1945 ਦੇ ਵਿੱਚ ਮਤੇ ਨੰਬਰ 97 ਦੇ ਮੁਤਾਬਕ ਪ੍ਰਵਾਨ ਹੋ ਚੁੱਕੀ ਹੈ। ਮਤਾ ਨੰਬਰ 97 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਵੈਸੇ 1936 ਦੇ ਵਿੱਚ ਜੋ ਸ਼ਾਇਦ 12 ਅਕਤੂਬਰ ਪਿਛਲੀ ਵਾਰ ਮੈਂ ਡੇਟ ਦੱਸੀ ਸੀ ਤੇ ਉਹ ਪ੍ਰਵਾਨ ਕਰਕੇ ਸ਼੍ਰੋਮਣੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜੀ ਸੀ ਕਿ ਕੌਮ ਦੇ ਨਾਮ ਜਾਰੀ ਕਰ ਦਿੱਤੀ ਜਾਵੇ। ਇਹਦਾ ਮਤਲਬ ਉਹਨੂੰ ਬਣਾਉਣ ਦੇ ਲਈ ਸਾਰੀਆਂ ਆਲ ਪਾਰਟੀਜ਼ ਪੰਥ ਦੀਆਂ ਜਥੇਬੰਦੀਆਂ ਜਿੰਨੀਆਂ, ਭਾਵੇਂ ਕੋਈ ਕਾਂਗਰਸੀ ਸਿੱਖ ਸੀ ਭਾਵੇਂ ਕੋਈ, ਉਹਨਾਂ ਲੀਡਰਾਂ ਨੂੰ ਇਕੱਠੇ ਕੀਤਾ ਗਿਆ ਸੀ। ਉਹਨਾਂ ਨੇ ਵੀ ਪ੍ਰਵਾਨਗੀ ਦਿੱਤੀ। ਮੈਂ ਪਿਛਲੀ ਵਾਰ ਸਾਰਾ ਕੁਝ ਇਹ ਵਰਣਨ ਆਪ ਜੀ ਨਾਲ ਕਰ ਚੁੱਕਾ ਤੇ 1936 ਦੇ ਵਿੱਚ ਲਾਗੂ ਕਰਕੇ ਬਕਾਇਦਾ ਡੇਟ ਦਿੱਤੀ ਰਹਿਤ ਮਰਜ਼ਾਦਾ ਦੇ ਵਿੱਚ ਹੀ। ਉਸ ਤੋਂ ਬਾਅਦ ਸੋਧਾਂ ਦੀ ਗੱਲ ਸੀ, ਉਹ 9 ਸਾਲ ਬਾਅਦ 1945 ਦੇ ਵਿੱਚ ਸੋਧਾਂ ਕਰਕੇ ਫਿਰ ਇਹਨੂੰ ਮਤੇ ਨੰਬਰ 97 ਦੇ ਰਾਹੀਂ ਪ੍ਰਵਾਨ ਕਰ ਦਿੱਤਾ ਸੀ। 1945-46 ਦੇ ਨੇੜੇ ਸ਼੍ਰੋਮਣੀ ਕਮੇਟੀ ਦਾ ਇੱਕ ਮਤਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿੱਚ ਪੜ੍ਹਿਆ ਸੀ, ਜਿਹਦੇ ਵਿੱਚ ਪੰਥ ਦੀ ਨੁਮਾਇੰਦਾ ਜਮਾਤ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪ੍ਰਵਾਨਗੀ ਤੋਂ ਬਾਅਦ ਕਮੇਟੀ ਨੇ
ਮੰਗ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਕਿ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਇਸ ਰਹਿਤ ਮਰਜ਼ਾਦਾ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਲਾਗੂ ਕੀਤਾ ਜਾਵੇ ਤੇ ਹੋਰ ਸੰਸਥਾਵਾਂ ਦੇ ਵਿੱਚ। ਤੇ ਉਹ ਤਾਂ ਹੀ ਕਹਿ ਸਕਦੀ ਸੀ ਨਾ ਜੇ ਪਹਿਲਾਂ ਆਪਣੀ ਪ੍ਰਵਾਨਗੀ ਹੋ ਗਈ ਸੀ। ਜੇ ਆਪ ਹੀ ਨਹੀਂ ਪ੍ਰਵਾਨ ਕੀਤੀ ਹੁੰਦੀ ਫਿਰ ਸਰਕਾਰ ਨੂੰ ਕਿਵੇਂ ਸਿਫਾਰਿਸ਼ ਕੀਤੀ ਜਾ ਸਕਦੀ ਸੀ। ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਨੇ ਵੀ ਆਪਣੀ ਕਿਤਾਬ ਵਿੱਚ ਜ਼ਿਕਰ ਵੀ ਕੀਤਾ ਤੇ ਉਹਨਾਂ ਨੇ ਇੱਕ ਵਾਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਤੋਂ ਕਥਾ ਕਰਦੇ ਹੋਏ ਇਹ ਗੱਲ ਉਹਨਾਂ ਨੇ ਕਥਾ ਦੇ ਵਿੱਚ ਬੋਲੀ ਸੀ ਵੀ ਫਿਰ ਜੇ ਆਪੇ ਹੀ ਪ੍ਰਵਾਨ ਨਹੀਂ ਹੋਈ ਜੇ ਖਰੜਾ ਹੀ ਹੁੰਦਾ ਤਾਂ ਫਿਰ ਇਹ ਸਰਕਾਰ ਨੂੰ ਕਿਵੇਂ ਸਲਾਹ ਦਿੱਤੀ ਜਾ ਸਕਦੀ ਸੀ ਵੀ ਇਸ ਦੇ ਮੁਤਾਬਕ ਜੋ ਹੈ ਉਹ ਕਾਨੂੰਨ ਵਿੱਚ ਵੀ ਲਾਗੂ ਕੀਤੀ ਜਾਵੇ, ਕਾਨੂੰਨੀ ਮਾਨਤਾ ਦਿੱਤੀ ਜਾਵੇ। ਸੋ ਖਰੜਾ ਨਹੀਂ, ਇਹ ਰਹਿਤ ਮਰਜ਼ਾਦਾ ਪ੍ਰਵਾਨ ਹੋ ਚੁੱਕੀ ਜੀ। ਔਰ ਭਾਈ ਸਾਹਿਬ ਜੀ ਜੇਕਰ ਗੱਲ ਕੀਤੀ ਜਾਵੇ, ਤੁਸੀਂ ਦੱਸਿਆ ਕਿ ਜਦੋਂ ਮਰਿਆਦਾਵਾਂ ਔਰ ਜਦੋਂ ਇਹ ਸਾਰਾ ਅਰਦਾਸ ਦੇ ਵਿੱਚ ਜੋ ਆਪਾਂ ਬੋਲਦੇ ਹਾਂ ਹਨਾ ਕਿ ਜਿੰਨਾ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਹਨਾ, ਇਹ ਸਾਰਾ ਆਪਾਂ ਜਦੋਂ ਇਹਨਾਂ ਦੇ ਵਿੱਚ ਟਾਈਮ ਤੇ ਜਦੋਂ ਲੱਗਿਆ ਕਿ ਬਹੁਤ ਸਾਰਾ ਵਿਚਾਰ ਵਟਾਂਦਰੇ ਹੋਏ, ਉਸ ਸਮੇਂ ਦੇ ਪੰਥ ਦੇ ਰਾਹੀਂ ਕੀਤੇ ਗਏ ਫੈਸਲਿਆਂ ਦਾ ਤੇ ਹੁਣ ਦੇ ਅਗਰ ਪੰਥ ਦੇ ਰਾਹੀਂ ਕੁਝ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ ਕੁਝ ਰਹਿਤ ਮਰਿਆਦਾਵਾਂ ਦੇ ਵਿੱਚ, ਉਸ ਸਮੇਂ ਦੇ ਫੈਸਲਿਆਂ ਦੇ ਤੇ ਹੁਣ ਦੇ ਫੈਸਲਿਆਂ ਦੇ ਵਿੱਚ ਅੰਤਰ ਨਹੀਂ ਹੈ ਤੁਹਾਡੇ ਹਿਸਾਬ ਦੇ ਨਾਲ ਕਿ ਉਸ ਸਮੇਂ ਫੈਸਲੇ ਕਿਸ ਹਿਸਾਬ ਦੇ? ਜੀ ਹਾਂ, ਇਹ ਹੈ ਜੀ, ਫੈਸਲਿਆਂ ਵਿੱਚ ਕੋਈ ਅੰਤਰ ਨਹੀਂ ਹੋਵੇਗਾ। ਉਹ ਤਾਂ ਜੋ ਫੈਸਲੇ ਪ੍ਰਵਾਨ ਕਰ ਦਿੱਤੇ ਜਾਣਗੇ ਪੰਥ ਦੇ ਨੁਮਾਇੰਦਾ ਇਕੱਠ ਵੱਲੋਂ, ਪੰਥ ਦੇ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ, ਉਹ ਤਾਂ ਮਰਿਆਦਾ ਬਣੀ ਜਾਣੀ ਜੇ ਸਮੁੱਚੇ ਪੰਥ ਵੱਲੋਂ ਮਾਨਤਾ ਮਿਲ ਗਈ। ਪਰ ਪੰਥ ਨੂੰ ਵੀ ਇਹ ਜਿੱਤੇ ਰੱਖਣਾ ਪੈਣਾ ਵੀ ਉਹ ਗੁਰਬਾਣੀ ਸਿਧਾਂਤਾਂ ਤੋਂ ਦੂਰ ਜਾ ਕੇ ਕੋਈ ਤਬਦੀਲੀ ਨਹੀਂ ਕਰ ਸਕਣਗੇ, ਕਿਉਂਕਿ ਜੋ ਕਰਨਾ ਹੈ ਮੂਲ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਉਹਨਾਂ ਦੇ ਪਾਵਨ ਸਿਧਾਂਤਾਂ ਦੇ ਮੁਤਾਬਕ ਚੱਲ ਕੇ ਹੀ ਇਹ ਤਬਦੀਲੀ ਜਿਹੜੀ ਪ੍ਰਵਾਨ ਹੋ ਸਕੇਗੀ। ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਹੈ। ਪੰਥ ਵਿੱਚ ਬਿਲਕੁਲ ਬਿਲਕੁਲ। ਔਰ ਭਾਈ ਸਾਹਿਬ ਜੀ, ਅਗਰ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੀ ਗੱਲ ਕੀਤੀ ਜਾਵੇ ਤਾਂ ਕੀ ਲਾਭ ਹੈ ਸਾਨੂੰ, ਮਤਲਬ ਕੀ ਸਾਨੂੰ ਇਸ ਦੇ ਕੋਲੋਂ ਆਪਾਂ ਸੇਧ ਇੱਕ ਮਿਲ ਸਕਦੀ ਹੈ? ਮਰਿਆਦਾ ਦਾ ਲਾਭ ਕੀ ਹੈ ਸਾਨੂੰ? ਮਰਿਆਦਾ ਦਾ ਲਾਭ ਅਸੀਂ ਕਹਿ ਸਕਦੇ ਹਾਂ ਕਿ ਮਰਿਆਦਾ ਲਾਭ ਹੀ ਲਾਭ ਵਾਸਤੇ ਬਣਾਈ ਗਈ ਹੈ। ਇਹਦੇ ਵਿੱਚੋਂ ਨਫੇ ਨੁਕਸਾਨ ਦੀ ਕੋਈ ਗੁੰਜਾਇਸ਼ ਨਹੀਂ ਤੇ ਨਫਾ ਨੁਕਸਾਨ ਉਦੋਂ ਹੀ ਜਦੋਂ ਬੰਦੇ ਦੀ ਆਪਣੀ ਸੋਚ ਵਿੱਚ ਕੋਈ ਏਦਾਂ ਦੀ ਘਾਟ ਹੁੰਦੀ ਹੈ, ਉਹ ਕਹਿੰਦਾ ਇਹ ਆਹ ਗੱਲ ਠੀਕ ਨਹੀਂ, ਆਹ ਗੱਲ ਠੀਕ ਨਹੀਂ। ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਨੂੰ ਮਾਨਤਾ ਦਿੱਤੀ ਹੈ, ਗੁਰੂ ਗ੍ਰੰਥ ਤੇ ਪੰਥ ਨੂੰ ਗੁਰੂ ਮੰਨ ਕੇ ਆਪਣਾ ਆਪਾਂ ਸਮਰਪਿਤ ਕਰ ਦੇਣਾ ਚਾਹੀਦਾ ਹੈ। ਜਦੋਂ ਤੱਕ ਕੋਈ ਅਗਲੀ ਸਾਡੀ ਉਹ ਨਹੀਂ ਆਉਂਦੀ ਵਿਚਾਰਧਾਰਾ, ਉਦੋਂ ਤੱਕ ਸਾਨੂੰ ਇਹਦੇ ਤੇ ਹੀ ਕਾਇਮ ਰਹਿਣਾ ਚਾਹੀਦਾ। ਜਿਵੇਂ ਮਿਲਟਰੀ ਦੇ ਵਿੱਚ ਜੰਗ ਲੱਗੀ ਹੋਈ ਹੋਵੇ, ਅਚਨਚੇਤ ਕਿਸੇ ਕਮਾਂਡਰ ਸਾਹਿਬ ਕੋਲੋਂ ਗਲਤ ਫੈਸਲਾ ਵੀ ਦਿੱਤਾ ਜਾਵੇ ਨਾ, ਭਾਵੇਂ 1000 ਫੌਜੀ ਮਰ ਜਾਵੇ, ਪਰ ਕੋਈ ਫੌਜੀ ਜਿਹੜਾ ਨਾ ਉਹਦਾ ਉਲੰਘਣ ਨਹੀਂ ਕਰਦਾ ਆਰਡਰ ਦਾ। ਇਸ ਲਈ ਗੁਰੂ ਪੰਥ ਦੇ ਹੁਕਮ ਦੀ ਉਲੰਘਣਾ ਕਰਨੀ ਜਿਹੜੀ ਹੈ ਨਾ, ਉਹ ਕਿਸੇ ਸਿੱਖ ਨੂੰ ਵੀ ਸ਼ੋਭਾ ਨਹੀਂ ਦਿੰਦੀ ਤੇ ਨਾ ਕਰਨੀ ਚਾਹੀਦੀ। ਵੀ ਇੱਥੇ ਤਾਂ ਹੁਕਮ ਮੰਨੀਏ ਹੋਵੇ ਪ੍ਰਵਾਨ, ਹੁਕਮ ਨੂੰ ਗੁਰੂ ਨੇ ਪੰਥ ਦੇ ਰਾਹੀਂ ਦੇਣਾ ਹੈ ਜੇ ਕੋਈ ਨਵਾਂ ਫੈਸਲਾ ਹੁੰਦਾ ਹੈ। ਇਸ ਲਈ ਗੁਰਬਾਣੀ ਸਿਧਾਂਤਾਂ ਦੇ ਮੁਤਾਬਕ ਕੀਤੇ ਹੋਏ ਫੈਸਲੇ ਹੀ ਪੰਥ ਪ੍ਰਵਾਨ ਫੈਸਲੇ ਮੰਨੇ ਜਾਣਗੇ। ਜੇ ਪੰਥ ਕੋਈ ਨਿੱਜੀ ਤੌਰ ਤੇ ਕੋਈ ਬਾਹਰ ਜਾ ਕੇ ਕਰਦਾ ਹੈ ਗੁਰਬਾਣੀ ਸਿਧਾਂਤਾਂ ਤੋਂ ਦੂਰ ਜਾ ਕੇ ਆਪਣਾ ਨਿੱਜੀ ਮਤ ਮੁਤਾਬਕ, ਤੇ ਉਹ ਗੁਰਬਾਣੀ ਦੀ ਕਸਵੱਟੀ ਤੇ ਨਾਮ ਪੂਰਾ ਉਤਰਦਾ ਹੋਵੇ ਤਾਂ ਉਹਦੇ ਬਾਰੇ ਵੀ ਚਰਚਾ ਕੀਤੀ ਜਾ ਸਕਦੀ। ਤੇ ਅਗਰ ਗੱਲ ਕੀਤੀ ਜਾਵੇ ਭਾਈ ਸਾਹਿਬ ਜੀ, ਦੇਖੋ ਸਾਨੂੰ ਜੋ ਵੀ ਪੰਥ ਪ੍ਰਵਾਨਗੀਆਂ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਮਿਲਣੀਆਂ ਨੇ। ਉੱਥੋਂ ਸਾਨੂੰ ਜੋ ਵੀ ਸਾਰਿਆਂ ਦੇ ਰਾਹੀਂ ਇੱਕ ਤਿਆਰ ਕੀਤੀ ਜਾਏਗੀ, ਜੋ ਵੀ ਮੈਨੇਜਮੈਂਟ ਹੋਏਗੀ ਉਸ ਦੇ ਰਾਹੀਂ ਹੀ ਤਬਦੀਲੀਆਂ ਹੋ ਸਕਦੀਆਂ ਨੇ। ਫਿਰ ਜਦੋਂ ਸਾਨੂੰ ਇੱਕ ਪੰਥਕ ਮਰਿਆਦਾ ਮਿਲ ਗਈ ਹੈ ਤੇ ਫਿਰ ਜਥੇਬੰਦੀਆਂ ਕਿਉਂ ਨੇ? ਫਿਰ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਸੋਚਾਂ, ਵੱਖ-ਵੱਖ ਸਾਡੇ ਰਾਹ ਕਾਹਤੋਂ ਨੇ? ਉਹਦਾ ਕਾਰਨ ਸਭ ਤੋਂ ਵੱਡਾ ਇੱਕ ਨਹੀਂ ਕਈ ਕਾਰਨ ਬਣ ਜਾਣੇ ਭੈਣ ਜੀ। ਜਦੋਂ ਅਸੀਂ ਇਹ ਦੇਖਾਂਗੇ ਨਾ ਕਿ ਇਹ ਕਾਰਨ ਕੀ ਹੈ, ਮੈਂ ਸਮਝਦਾ ਬਈ ਅਸਲੀ ਰਹਿਤ ਮਰਜ਼ਾਦਾ ਹੋਣ ਦੇ ਬਾਵਜੂਦ ਵੀ ਅੱਜ ਪੰਥ ਦੇ ਵਿੱਚ ਇਹ ਰਹਿਤ ਮਰਜ਼ਾਦਾ ਕਿਉਂ ਪ੍ਰਵਾਨ ਨਹੀਂ ਹੋ ਸਕੀ। ਇਹਦਾ ਕਾਰਨ ਇਹ ਹੈ ਕਿ ਕਿਸੇ ਧਰਮ ਨੇ ਵੀ ਆਪਣੇ ਆਗੂ ਵੋਟਾਂ ਨਾਲ ਨਹੀਂ ਚੁਣੇ। ਸਾਰੀਆਂ ਕੌਮਾਂ ਨੇ, ਸਾਰੇ ਧਰਮਾਂ ਨੇ ਸਿਲੈਕਸ਼ਨ ਸਿਸਟਮ ਤਖਤ ਵਹਿ ਤਖਤੇ ਕੀ ਲਾਇਕ ਦੇ ਮੁਤਾਬਕ
ਇੱਕੋ ਇੱਕ ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਅਸੀਂ ਆਪਣੀ ਧਾਰਮਿਕ ਬਾਡੀ ਦੀ ਚੋਣ ਵੀ ਵੋਟਾਂ ਦੇ ਨਾਲ ਕਰਦੇ ਹਾਂ, ਜਦਕਿ ਸਿਲੈਕਸ਼ਨ ਸਿਸਟਮ ਹੋਣਾ ਚਾਹੀਦਾ ਸੀ 1469 ਤੋਂ ਲੈ ਕੇ 1925 ਤੱਕ। ਜੋ ਵਿਧਾਨ ਗੁਰੂ ਸਾਹਿਬਾਨ ਤੇ ਪੰਥ ਨੇ ਉਸ ਵੇਲੇ ਬਣਾਇਆ ਸੀ ਆਪਣੇ ਆਗੂ ਚੁਣਨ ਦੇ ਲਈ, ਉਹ ਸਿਲੈਕਸ਼ਨ ਸਿਸਟਮ ਹੀ ਹੁੰਦਾ ਸੀ। ਬਲਕਿ ਬੜੀ ਸਖਤ ਪ੍ਰੀਖਿਆ ਲੈਣ ਤੋਂ ਬਾਅਦ ਗੁਰਗੱਦੀ ਦੇ ਦੂਜੇ ਵਾਰਸ ਗੁਰੂ ਅੰਗਦ ਦੇਵ ਜੀ ਬਣੇ। 10 ਗੁਰੂ ਸਾਹਿਬਾਨ ਨੇ ਇਮਤਿਹਾਨ ਪੱਕੇ ਹੀ ਲਏ। ਦਸਮ ਪਾਤਸ਼ਾਹ ਨੇ ਤਾਂ ਸ੍ਰੀ ਸਾਹਿਬ ਕੱਢ ਕੇ ਜਿਹੜਾ ਪਹਿਲੇ ਜਾਮੇ ਦੇ ਵਿੱਚ ਰੂਲ ਦਿੱਤਾ ਸੀ ਗੁਰੂ ਨਾਨਕ ਪਾਤਸ਼ਾਹ ਨੇ, ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਏ। ਜਦੋਂ ਪੰਚਾਇਤ ਜਿਹਨੇ ਅਗਵਾਈ ਕਰਨੀ ਸੀ ਨਾ ਪੰਥ ਦੀ, ਜਦੋਂ ਪਹਿਲੇ 5 ਪਿਆਰੇ ਚੁਣੇ ਗਏ, ਉਹ ਬੜਾ ਸਖਤ ਇਮਤਿਹਾਨ ਸੀ। ਕਈ ਤਾਂ ਕੱਚੇ ਪਿੱਲੇ ਸਾਡੇ ਵਰਗੇ ਭਾਜੇ ਗਏ ਸੀ, ਪਰ ਗੁਰੂ ਪਾਤਸ਼ਾਹ ਨੇ ਬੜਾ ਸਖਤ ਇਮਤਿਹਾਨ ਲੈ ਕੇ ਉਹ ਕਸਵੱਟੀ ਜਿਹੜੀ ਸੀ, ਪਏ ਕਬੂਲ ਖਸਮ ਦਰ ਘਾਲ ਮਰਦੀ ਘਾਲੀ। ਭਾਈ ਲਹਿਣਾ ਜੀ ਨੇ ਮਰਦਾਂ ਵਾਲੀ ਘਾਲ ਨਾ ਘਾਲੀ ਤੇ ਤਾਂ ਦੂਜੇ ਗੁਰੂ ਬਣੇ। ਆਗੂ ਚੁਣਨ ਦਾ ਇਹ ਢੰਗ ਦੱਸਿਆ ਗਿਆ ਸੀ, ਇਮਤਿਹਾਨ ਹੁੰਦੇ ਸੀ ਬਕਾਇਦਾ। ਪਰ ਹੁਣ ਵੋਟਾਂ ਦੇ ਨਾਲ ਉਹ ਡੈਮੋਕ੍ਰੇਸੀ ਵਾਸਤੇ ਤਾਂ ਠੀਕ ਹੈ, ਲੋਕਤੰਤਰਿਕ ਢਾਂਚੇ ਦੇ ਵਿੱਚ ਜਿਹੜੇ ਵੋਟਿੰਗ ਸਿਸਟਮ ਵਧੀਆ ਹੋ ਸਕਦਾ ਹੈ, ਪਰ ਧਾਰਮਿਕ ਢਾਂਚੇ ਦੇ ਵਿੱਚ ਜਿਹੜਾ ਵੋਟਿੰਗ ਸਿਸਟਮ ਹੈ ਉਹ ਬਿਲਕੁਲ ਕਿਸੇ ਧਰਮ ਨੇ ਨਹੀਂ ਅਪਣਾਇਆ। ਪਰ ਸਾਡੀ ਬਦਕਿਸਮਤੀ, ਹੁਣ ਜਦੋਂ ਵੋਟਾਂ ਵਿੱਚ ਹੁੰਦਾ ਹੈ ਤੇ ਉੱਥੇ ਡੰਗ ਮਾਰੇ ਜਿੱਤ ਸਕਦੇ ਨੇ, ਉੱਥੇ ਲਾਠੀਆਂ ਵਾਲੇ ਜਿੱਤ ਸਕਦੇ। ਜਿਨ੍ਹਾਂ ਦਾ ਧਰਮ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ ਹੁੰਦਾ, ਉਹ ਵੋਟਾਂ ਜਿੱਤ ਕੇ ਜਿਹੜੇ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਜਾਂਦੇ ਹੈ ਤੇ ਉਹਨਾਂ ਨੂੰ ਸਿੱਖੀ ਸਿਧਾਂਤਾਂ ਬਾਰੇ, ਰਹਿਤ ਮਰਜ਼ਾਦਾ ਬਾਰੇ, ਗੁਰਬਾਣੀ ਬਾਰੇ ਕੋਈ ਸੋਝੀ ਹੋਈ ਨਹੀਂ ਹੁੰਦੀ। ਇਸ ਲਈ ਜਿਹੜਾ ਕੋਈ ਆਉਂਦਾ ਹੈ ਆਪਣੇ ਆਪਣੇ ਮਨ ਦੀ ਮਤ ਕਰਨ ਲੱਗ ਪੈਂਦਾ ਹੈ। ਦੂਜੇ ਨੰਬਰ ਤੇ ਬਈ ਜਿਨ੍ਹਾਂ ਗ੍ਰੰਥੀ ਸਿੰਘਾਂ ਨੇ, ਜਿਨ੍ਹਾਂ ਸਾਡੇ ਧਾਰਮਿਕ ਆਗੂਆਂ ਨੇ ਇਸ ਰਹਿਤ ਮਰਜ਼ਾਦਾ ਨੂੰ ਲਾਗੂ ਕਰਨਾ ਸੀ, ਉਹਨਾਂ ਦੀ ਟ੍ਰੇਨਿੰਗ ਕਿਸੇ ਇੱਕ ਸੈਂਟਰ ਤੋਂ ਨਹੀਂ ਹੋ ਰਹੀ। ਹੁਣ ਅਸੀਂ ਸਿੱਖ ਮਿਸ਼ਨਰੀ ਕਾਲਜ ਦੇ ਹਜ਼ਾਰਾਂ ਹੀ ਨੌਜਵਾਨ ਜਿਹੜੇ ਆ ਇਸ ਪਾਸੇ ਵੱਲ ਜੁੜੇ ਸੀ ਤੇ ਸਾਨੂੰ ਜ਼ਿਆਦਾ ਟ੍ਰੇਨਿੰਗ ਦਿੱਤੀ ਗਈ ਸੀ ਵੀ ਤੁਸੀਂ ਕਿਸ ਆਧਾਰ ਤੇ ਧਰਮ ਦਾ ਪ੍ਰਚਾਰ ਕਰਨਾ ਹੈ, ਗੁਰਬਾਣੀ ਨੂੰ ਗੁਰੂ ਮੰਨ ਕੇ ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਨੂੰ ਮੁੱਖ ਮੰਨ। ਹੁਣ ਜੇ ਇੱਦਾਂ ਦੀ ਟ੍ਰੇਨਿੰਗ ਜਿਹੜੀ ਹੈ ਸਾਡੇ ਸਾਰਿਆਂ ਨੂੰ ਇੱਕ ਜਗ੍ਹਾ ਤੇ ਹੋਵੇ, ਭਾਵੇਂ ਉਹ ਦਮਦਮੀ ਟਕਸਾਲ ਹੋਵੇ ਤੇ ਭਾਵੇਂ ਕੋਈ ਨਾਨਕਸਰੀਆ ਸੰਪਰਦਾ ਹੋਵੇ, ਭਾਵੇਂ ਕੋਈ ਨਿਰਮਲੇ ਉਦਾਸੀ, ਉਹਨਾਂ ਦੇ ਪ੍ਰਚਾਰਕ ਜਿਹੜੇ ਆ ਜਦੋਂ ਤੱਕ ਇੱਕ ਸੰਸਥਾ ਦੇ ਵਿੱਚ ਉਹਨਾਂ ਦੀ ਵਿਚਾਰਧਾਰਾ ਨਹੀਂ ਘੜੀ ਜਾਂਦੀ, ਉਦੋਂ ਤੱਕ ਉਹ ਜਿੱਦਾਂ ਦੀ ਸਿੱਖ ਕੇ ਰਹਿਤ ਮਰਜ਼ਾਦਾ ਆਉਂਦੇ ਆ ਤੇ ਉਦਾਂ ਦੀ ਸਾਡੇ ਗੁਰਦੁਆਰਿਆਂ ਦੇ ਵਿੱਚ ਲਾਗੂ ਕਰਨ ਦੀ ਵੀ ਕੋਸ਼ਿਸ਼ ਕਰਦੇ ਆ। ਤੇ ਉਹਨਾਂ ਦੀ ਜਿਹੜੀ ਹੈ ਪਰੰਪਰਾਵਾਦੀ ਚੱਲੀ ਹੋਈ ਮਰਜ਼ਾਦਾ ਹੈ, ਉਹ ਵੱਖ-ਵੱਖ ਸਾਧਾ ਸੰਪਰਦਾ ਦੀ, ਹੁਣ ਜਿੰਨੇ ਵੀ ਹੈ ਸਾਰੇ ਦਾਅਵਾ ਕਰਦੇ ਵੀ ਸਾਡੀ ਜਥੇਬੰਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਚਾਲੂ ਹੋਈ ਹੈ, ਭਾਵੇਂ ਉਹ ਕਨ੍ਹਈਆ ਜੀ ਤੋਂ ਹੋਈ ਸੇਵਾ ਪੰਥੀ ਸੰਪਰਦਾ, ਤੇ ਭਾਵੇਂ ਨਿਰਮਲੇ ਸੰਪਰਦਾ ਹੈ, ਤੇ ਭਾਵੇਂ ਸਾਡੇ ਜਿਹੜੇ ਹੈ ਉਹ ਨਿਹੰਗ ਸਿੰਘ ਹੈ, ਟਕਸਾਲ ਹੈ, ਪਰ ਸਾਰਿਆਂ ਦੀ ਮਰਜ਼ਾਦਾ ਵੱਖ-ਵੱਖ ਹੈ। ਕਿਉਂਕਿ ਉਹਨਾਂ ਦੀ ਜੋ ਮਹਾਂਪੁਰਸ਼ਾਂ ਦੀ, ਜੋ ਉਹਨਾਂ ਦੇ ਆਗੂਆਂ ਦੀ ਰਹਿਤ ਮਰਜ਼ਾਦਾ ਸੀ ਨਿੱਜੀ, ਉਹਨਾਂ ਨੇ ਉਹੀ ਨਿੱਜੀ ਅਪਣਾ ਲਈ ਤੇ ਅੱਜ ਤੱਕ ਉਹ ਆਪਣੀ ਆਪਣੀ ਮਰਜ਼ਾਦਾ ਛੱਡਣ ਵਾਸਤੇ ਤਿਆਰ ਨਹੀਂ। ਪਰ ਜਿੱਥੋਂ ਤੱਕ ਉਹਨਾਂ ਦੇ ਮਹਾਂਪੁਰਸ਼ ਸੀ, ਉਹ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਸਾਡੀ ਡੇਰੇ ਦੀ ਆਪਣੀ ਮਰਜ਼ਾਦਾ ਹੈ, ਇਹਨੂੰ ਡੇਰੇ ਤੱਕ ਸੀਮਤ ਰੱਖੋ, ਪਰ ਜਿਹੜੀ ਸਮੁੱਚੇ ਪੰਥ ਦੀ ਮਰਜ਼ਾਦਾ ਉਹ ਅਕਾਲ ਤਖਤ ਸਾਹਿਬ ਦੇ ਮਰਜ਼ਾਦਾ ਹੀ ਸੁਪਰੀਮ ਹੈ। ਇਹਦੇ ਸੰਬੰਧ ਦੇ ਵਿੱਚ ਅਨੇਕਾਂ ਅਸੀਂ ਦੇ ਸਕਦੇ ਹਾਂ, ਪਰ ਅਜੇ ਗੱਲ ਚੱਲੀ ਹੋਈ ਹੈ ਕਿ ਕਿਉਂ ਨਹੀਂ ਲਾਗੂ ਹੋ ਸਕੀ ਇਹ ਮਰਜ਼ਾਦਾ। ਉਹਦਾ ਕਾਰਨ ਸਭ ਤੋਂ ਵੱਡਾ ਇਹ ਸੀ ਕਿ ਧਰਮ ਉੱਤੇ ਸਿਆਸਤ ਦਾ ਬੋਲਬਾਲਾ ਹੋ ਗਿਆ, ਵੋਟਿੰਗ ਸਿਸਟਮ ਅਪਣਾ ਕੇ। ਦੂਜਾ, ਅੰਗਰੇਜ਼ ਬੜੇ ਚਾਤਰ ਸੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਉਹ ਤੋਂ ਪਹਿਲਾਂ ਲਗਭਗ 75 ਸਾਲ ਉਹਨਾਂ ਨੇ ਸੋਚਿਆ ਹੈ। 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਕਾਲ ਚਲਾਣਾ ਹੋ ਜਾਂਦਾ ਹੈ ਤੇ 1849 ਦੇ ਵਿੱਚ ਪੰਜਾਬ ਦੇ ਉੱਤੇ ਪੂਰਾ ਕਬਜ਼ਾ ਹੋ ਗਿਆ। 1850 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਸਵਾਲ ਜਵਾਬ ਹੋਏ ਨੇ। ਜਿਹੜਾ ਸੈਕਟਰੀ ਫਾਰ ਸਟੇਟਸ ਆਫ ਇੰਡੀਆ ਸੀ ਨਾ, ਜਿਹਨੇ ਜਵਾਬ ਦੇਣਾ ਸੀ, ਉਹ ਤੋਂ ਪੁੱਛਿਆ ਗਿਆ ਪਾਰਲੀਮੈਂਟ ਹਾਊਸ ਦੇ ਵਿੱਚ ਕਿ ਹਿੰਦੁਸਤਾਨ ਦੇ ਵਿੱਚ ਹੁਣ ਕਿਤਨਾ ਸਾਡਾ ਹਿੱਸਾ ਰਹਿੰਦਾ ਜਿਹਦੇ ਤੇ ਸਾਡਾ ਕਬਜ਼ਾ ਨਹੀਂ ਹੋਇਆ। ਉਸ ਵੇਲੇ ਕਹਿੰਦੇ ਉਹਨੇ ਜਵਾਬ ਦਿੱਤਾ ਸੀ ਕਿ ਹਿੰਦੁਸਤਾਨ ਵਿੱਚ ਭਾਵੇਂ ਸਾਰੇ ਪਾਸੇ ਸਾਡਾ ਕਬਜ਼ਾ ਹੋ ਚੁੱਕਾ ਹੈ, ਪਰ ਸਿੱਖਾਂ ਦੇ ਗੁਰਦੁਆਰੇ ਸਟੇਟ ਅੰਦਰ ਸਟੇਟ ਦਾ ਦਰਜਾ ਰੱਖਦੇ ਨੇ। ਇਹ ਲਈ ਜਦੋਂ ਤੱਕ ਸਿੱਖਾਂ ਨੂੰ ਗੁਰਦੁਆਰਿਆਂ ਨਾਲੋਂ ਨਹੀਂ ਨਾ ਤੋੜਿਆ ਜਾਂਦਾ, ਉਦੋਂ ਤੱਕ ਆਪਣਾ ਕਬਜ਼ਾ ਪੱਕਾ ਨਹੀਂ ਸਮਝਣਾ ਚਾਹੀਦਾ। ਇਹ 1850 ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਸੈਕਟਰੀ ਫਾਰ ਸਟੇਟਸ ਆਫ ਇੰਡੀਆ ਨੇ ਇਹ ਜਵਾਬ ਦਿੱਤਾ ਸੀ। ਅੰਗਰੇਜ਼ ਬੜਾ ਸਿਆਣਾ ਸੀ, ਉਹਨੇ ਸੋਚਿਆ ਵੀ ਪਹਿਲਾਂ ਸਿੱਖਾਂ ਨੂੰ ਜਿਹੜੇ ਗੁਰਦੁਆਰਿਆਂ ਨਾਲ ਤੋੜਨ ਦਾ ਕੀ ਕੀਤਾ ਜਾਵੇ। ਉਹਨਾਂ ਨੇ ਇੱਕ ਕਮੇਟੀ ਬਣਾਈ, ਲਾਰਡ ਡਲਹੌਜ਼ੀ ਦੀ
ਪੋਤਰੀ ਸੀ ਜਿਸਦੀ ਇਹ ਡਿਊਟੀ ਲਾਈ, ਉਹਦੀ ਅਗਵਾਈ ਦੇ ਵਿੱਚ, ਮਿਸ ਮੈਰੀ ਉਹਦਾ ਨਾਂ ਹੈ, ਕਿ ਉਹਨੇ ਸਿੱਖ ਇਤਿਹਾਸ ਨੂੰ ਪਹਿਲਾਂ ਪੜ੍ਹਨਾ ਸ਼ੁਰੂ ਕੀਤਾ, ਗੁਰਬਾਣੀ ਫਲਸਫੇ ਨੂੰ, ਰਹਿਤ ਮਰਜ਼ਾਦਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਪਰ ਉਹ ਸਮਾਂ ਉਹਦਾ ਤਾਂ ਲਾਇਆ ਸੀ ਕਿਉਂਕਿ ਡਿਊਟੀ ਕਿ ਸਿੱਖਾਂ ਨੂੰ ਇਹਦੇ ਨਾਲੋਂ ਤੋੜਨਾ, ਪਰ ਇਤਿਹਾਸ ਵਿੱਚ ਲਿਖਿਆ ਹੈ ਉਹ ਪੜ੍ਹਦੀ ਪੜ੍ਹਦੀ ਆਪ ਇਤਨੀ ਪ੍ਰਭਾਵਿਤ ਹੋਈ ਗੁਰਬਾਣੀ ਸਿਧਾਂਤਾਂ ਤੋਂ, ਰਹਿਤ ਮਰਜ਼ਾਦਾ ਤੋਂ, ਸਿੱਖ ਇਤਿਹਾਸ ਤੋਂ, ਕਿ ਆਪ ਸਿੰਘਣੀ ਬਣ ਗਈ ਸੀ। ਪਰ ਅੰਗਰੇਜ਼ਾਂ ਨੇ ਹੌਸਲਾ ਨਹੀਂ ਹਾਰਿਆ। 1850 ਤੋਂ ਲੈ ਕੇ ਸੋਚ ਕੇ ਉਹਨਾਂ ਨੇ 1975 ਸਾਲਾਂ ਤੋਂ ਬਾਅਦ 1925 ਦੇ ਵਿੱਚ ਗੁਰਦੁਆਰਾ ਐਕਟ ਲਾਗੂ ਕਰ ਦਿੱਤਾ। ਉਸ ਗੁਰਦੁਆਰਾ ਐਕਟ ਦੇ ਵਿੱਚ ਸਭ ਤੋਂ ਜਿਹੜੀ ਸਾਡੇ ਵਾਸਤੇ ਨੁਕਸਾਨਦੇਹ ਮੱਦ ਸੀ, ਉਹ ਸੀ ਸਾਡੇ ਗੁਰਦੁਆਰਿਆਂ ਦੇ ਮੈਂਬਰ ਸਾਹਿਬਾਨ, ਗੁਰਦੁਆਰਿਆਂ ਦੇ ਆਗੂ, ਉਹ ਵੋਟਾਂ ਨਾਲ ਚੁਣਨ ਕਰਕੇ। ਹੁਣ ਵੋਟਾਂ ਨਾਲ ਚੁਣਨ ਕਰਕੇ ਮੈਂ ਪਹਿਲਾਂ ਵੀ ਗੱਲ ਕਹਿ ਦਿੱਤੀ ਕਿ ਜ਼ਰੂਰੀ ਨਹੀਂ ਕਿ ਸਾਰੇ ਪੜ੍ਹੇ ਲਿਖੇ ਆਣ, ਕਿ ਸਾਰੇ ਜਿਹੜੇ ਗੁਰਬਾਣੀ ਦੇ ਵਿਦਵਾਨ ਹੋਣ। ਇਸ ਲਈ ਇੱਕ ਘਾਟ ਇਹ ਰਾਜ ਫਿਰ ਜਿੱਦਾਂ ਦਾ ਜਥਾ ਰਾਜਾ ਤਥਾ ਪ੍ਰਜਾ, ਜਿੱਦਾਂ ਦੇ ਬੰਦੇ ਆਪ ਹੋਣੇ ਉਹਨੂੰ ਉੱਦਾਂ ਦੇ ਹੀ ਅੱਗੇ ਪ੍ਰਚਾਰਕ ਨੀਅਤ ਕਰਨੀ ਹੈ। ਜਿਹੜੇ ਰਾਗੀ ਗ੍ਰੰਥੀ ਸੇਵਾਵਾਂ ਨਿਭਾਉਣ ਵਾਲੇ ਹੋਣਗੇ, ਉੱਦਾਂ ਦੇ ਮੈਨੇਜਮੈਂਟ ਦੇ ਬੰਦੇ ਹੋਣਗੇ, ਤੇ ਉਹਨਾਂ ਦਾ ਵੀ ਕੋਈ ਸੰਬੰਧ ਜਿਹੜਾ ਰਹਿਤ ਮਰਜ਼ਾਦਾ ਨਾਲ ਨਹੀਂ ਹੁੰਦਾ। ਇਹ ਘਾਟ ਸਾਡੀ ਰਹਿ ਜਾਂਦੀ ਹੈ। ਸੋ ਜੇ ਅਸੀਂ ਕਹਿ ਸਕਦੇ ਹਾਂ ਕਿ ਪ੍ਰਚਾਰਕਾਂ ਦੀ ਟ੍ਰੇਨਿੰਗ ਵੱਖ-ਵੱਖ ਹੋਣ ਕਾਰਨ ਵੀ ਇਕਸਾਰਤਾ ਨਹੀਂ ਆਉਂਦੀ। ਤੇ ਦੂਜਾ, ਸ਼ਬਦ ਤੋਂ ਵੱਧ ਸ਼ਖਸੀ ਪੂਜਾ ਜਿਹੜੀ ਹੈ ਉਹ ਸਾਡੇ ਵਿੱਚ ਬਹੁਤ ਹਾਵੀ ਹੋ ਚੁੱਕੀ ਵੀ, ਕਿਉਂਕਿ ਸਾਰੇ ਭਾਵੇਂ ਉਹ ਧਾਰਮਿਕ ਖੇਤਰ ਦੇ ਹੋਣ ਤੇ ਭਾਵੇਂ ਸਿਆਸੀ ਖੇਤਰ ਦੇ, ਉੱਥੇ ਇੱਕ ਲੀਡਰ ਦੀ ਉਹ ਗੱਲ ਚੱਲਦੀ ਹੈ, ਡਿਕਟੇਟਰਸ਼ਿਪ। ਵੈਸੇ ਵੀ ਡਾਕਟਰ ਬਲਕਾਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਵਾਲਿਆਂ ਦਾ ਇੱਕ ਵਾਰੀ ਮੈਂ ਬਿਆਨ ਪੜ੍ਹਿਆ ਸੀ ਅਖਬਾਰ ਦੇ ਵਿੱਚ, ਉਹਨਾਂ ਨੇ ਬੜੀ ਸਵਾਦਲੀ ਗੱਲ ਲਿਖੀ ਸੀ ਕਿ ਸ਼ਖਸੀ ਪੂਜਾ ਵਿੱਚੋਂ ਉਜੜਪੁਣਾ ਪੈਦਾ ਹੁੰਦਾ ਹੈ। ਕਿਉਂ ਜੋ ਕਹਿਤਾ ਮਹਾਂਪੁਰਸ਼ਾਂ ਨੇ ਸਿਰ ਨਿਭਾ ਕੇ ਚੱਲੇ ਰਹੇ, ਉਹਦੇ ਬਾਰੇ ਸੋਚਣਾ। ਮਾਫ ਕਰਨਾ, ਵੈਸੇ ਸ਼ਬਦ ਉਹਨਾਂ ਦੇ ਕਹੇ ਹੋਏ ਤਾਂ ਮੈਂ ਦੱਸਣ ਦੀ ਗੁਸਤਾਖੀ ਕਰ ਰਿਹਾ ਕਿ ਸ਼ਖਸੀ ਪੂਜਾ ਵਿੱਚੋਂ ਜਿਹੜਾ ਹੈ ਨਾ, ਬੰਦੇ ਦੀ ਦਲੀਲ ਅਪੀਲ ਵਕੀਲ ਕੋਈ ਨਹੀਂ ਚੱਲਦਾ। ਪਰ ਦੂਜੇ ਪਾਸੇ ਸ਼ਬਦ ਦੇ ਨਾਲ ਜੁੜ ਕੇ ਵਿਵੇਕ ਬੁੱਧੀ ਦਾ ਮਾਲਕ ਜਿਹੜਾ ਸਿੱਖ ਬਣ ਸਕਦਾ ਹੈ। ਸੋ ਸਾਡੇ ਜੋ ਅਨਪੜ੍ਹ ਸ਼ਰਧਾਲੂ ਸੀ ਉਹਨਾਂ ਨੇ ਬਾਬਿਆਂ ਦੀ ਗੱਲ ਮੰਨ ਲਈ, ਜਿਹੜੇ ਸਾਡੇ ਕੁਝ ਪੜ੍ਹੇ ਲਿਖੇ ਮਿਸ਼ਨਰੀ ਵੀਰ ਪੈਦਾ ਹੋਏ ਸੀ ਉਹਨਾਂ ਨੇ ਪ੍ਰਿੰਸੀਪਲਾਂ ਦੀ, ਵਿਦਵਾਨਾਂ ਦੀ ਗੱਲ ਮੰਨ ਕੇ ਇਸ ਰਹਿਤ ਮਰਜ਼ਾਦਾ ਦੀ ਪੰਥਕ ਪੱਖੋਂ ਜਿਹੜੀ ਮਹੱਤਤਾ ਸੀ ਕਿ ਪੰਥ ਦੀ ਪ੍ਰਵਾਨ ਕੀਤੀ, ਉਹਦੇ ਵੱਲ ਕੋਈ ਗੌਲਿਆ ਹੀ ਨਹੀਂ, ਕੋਈ ਧਿਆਨ ਹੀ ਨਹੀਂ ਦਿੱਤਾ। ਇਹੀ ਕਾਰਨ ਹੈ ਕਿ ਸਾਡੀ ਮਰਜ਼ਾਦਾ ਜਿਹੜੀ ਹੈ ਉਹ ਵੱਖ-ਵੱਖ ਸਾਰੇ ਪਾਸੇ ਦਿਖਾਈ ਦੇ ਰਹੀ ਹੈ। ਤੇ ਜੇ ਸਾਰੇ ਪ੍ਰਚਾਰਕਾਂ ਦੀ ਇੱਕ ਜਗ੍ਹਾ ਟ੍ਰੇਨਿੰਗ ਸ਼ੁਰੂ ਹੋ ਜਾਵੇ, ਸਾਰਾ ਪੰਥ ਦਿਆਨਤਦਾਰੀ ਨਾਲ ਆਪਣੀ ਇੱਕ ਥਾਂ ਤੇ ਬੈਠ ਕੇ ਫੈਸਲੇ ਕਰੇ, ਤਾਂ ਅੱਜ ਵੀ ਉਹ ਪੰਥਕ ਏਕਤਾ ਕਾਇਮ ਰਹਿ ਸਕਦੀ। ਜੀ ਭਾਈ ਸਾਹਿਬ ਜੀ, ਜਿੱਦਾਂ ਤੁਸੀਂ ਗੱਲਾਂ ਦੇ ਵਿੱਚ ਹੀ ਗੱਲ ਇਹ ਨਿਕਲੀ ਹੈ ਕਿ ਤੁਸੀਂ ਕਿਹਾ ਕਿ ਸਾਡੇ ਗੁਰੂ ਘਰਾਂ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਅੰਦਰ ਇਲੈਕਸ਼ਨ ਹੁੰਦੀ ਹੈ, ਕਿ ਇਲੈਕਸ਼ਨ ਹੈ ਜਿਹੜੀ ਉਹ ਸਾਡੀ ਹੋਣੀ ਨਹੀਂ ਚਾਹੀਦੀ ਹੈ ਨਾ, ਸਾਡੀ ਬਦਕਿਸਮਤੀ ਹੈ। ਤੇ ਫਿਰ ਜਿਸ ਹਿਸਾਬ ਦੇਖੋ, ਪਹਿਲਾਂ ਦੀ ਅਗਰ ਗੱਲ ਕੀਤੀ ਜਾਵੇ, ਪਹਿਲਾਂ ਦੇ ਸਮੇਂ 'ਚ ਤੇ ਹੁਣ ਦੇ ਸਮੇਂ ਦੇ ਵਿੱਚ ਬਹੁਤ ਫਰਕ ਹੈ। ਆਪਾਂ ਇਹ ਨਹੀਂ ਕਹਿੰਦੇ ਕਿ ਇਲੈਕਟ ਹੋ ਕੇ ਜਿਹੜਾ ਵੀ ਅਸੀਂ ਆਪਾਂ ਨੁਮਾਇੰਦਾ ਚੁਣਦੇ ਹਾਂ ਉਹ ਬਿਲਕੁਲ ਸਾਨੂੰ ਪਤਾ 100% ਠੀਕ ਹੋਏਗਾ। 100% ਤੇ ਅੱਜ ਕੱਲ ਕੋਈ ਵੀ ਨਹੀਂ ਠੀਕ ਹੈ ਨਾ, 90% ਹੀ ਆਪਾਂ ਸੋਚਦੇ 75% ਹੀ ਠੀਕ ਹੋਵੇ ਨਾ, ਉਹ ਵੀ ਬਹੁਤ ਵੱਡੀ ਆਪਾਂ ਗੱਲ ਸਮਝਦੇ ਹੁੰਦੀ। ਹਾਂਜੀ ਜੀ। ਅਗਰ ਭਾਈ ਸਾਹਿਬ ਜੀ ਗੱਲ ਕੀਤੀ ਜਾਵੇ ਕਿ ਇਲੈਕਸ਼ਨ ਹੈ ਜਿਹੜੀ ਨਹੀਂ ਹੋਣੀ ਚਾਹੀਦੀ, ਫਿਰ ਜਦੋਂ ਗੱਲ ਸਿਲੈਕਸ਼ਨ ਤੇ ਆਉਂਦੀ ਹੈ ਤੇ ਫਿਰ ਸਿਲੈਕਸ਼ਨ ਵੀ ਕੌਣ ਕਰੇਗਾ? ਸਿਲੈਕਸ਼ਨ ਕਰਨ ਦੇ ਲਈ ਅਗਰ ਆਪਾਂ ਕਿਸੇ ਦੇ ਜਿਹਦੇ ਰਾਹੀਂ ਸਿਲੈਕਸ਼ਨਾਂ ਕਰਵਾ ਰਹੇ ਹਾਂ, ਕਿ ਉਹ ਸਿਲੈਕਸ਼ਨ ਕਰਨ ਦੇ ਕਾਬਿਲ ਹੈ ਨੇ? ਇਹ ਸਿਲੈਕਸ਼ਨ ਉਹ ਏਦਾਂ ਹੈ, ਜੇ ਦਿਆਨਤਦਾਰੀ ਨਾਲ ਕੀਤਾ ਜਾਵੇ ਤਾਂ ਸਭ ਕੁਝ ਹੋ ਸਕਦਾ। ਦੁਨੀਆ ਦੇ ਸਾਰੇ ਧਰਮ ਜਿਹੜੇ ਨਾ ਇਲੈਕਸ਼ਨ ਤੋਂ ਬਿਨਾਂ ਚੱਲੇ ਹੋਏ ਨੇ, ਉਹਨਾਂ ਦਾ ਧਰਮ ਪ੍ਰਚਾਰ ਸਾਡੇ ਨਾਲ ਕਿਤੇ ਵੱਧ ਹੈ, ਕਿਉਂਕਿ ਉਹ ਸਾਰੀਆਂ ਹੀ ਹਸਤੀਆਂ ਜਿਹੜੀਆਂ ਉਹ ਚੁਣਦੇ ਨੇ ਉਹ ਧਰਮ ਨੂੰ ਸਮਰਪਿਤ ਕਰਦੇ ਨੇ। ਧਰਮ ਨੂੰ ਸਮਰਪਿਤ ਉਹਨਾਂ ਦੀ ਚੋਣ ਹੁੰਦੀ ਹੈ, ਜਿਹੜੇ ਧਰਮ ਨੂੰ ਸਮਰਪਿਤ ਸ਼ਖਸੀਅਤਾਂ ਨੇ। ਅੱਜ ਵੀ ਜੇ ਅਕਾਲ ਤਖਤ ਸਾਹਿਬ ਤੋਂ ਸਾਡੇ ਸਿੰਘ ਸਾਹਿਬਾਨ, ਜਥੇਦਾਰ ਸਾਹਿਬਾਨ ਨੂੰ ਫੁੱਲ ਅਧਿਕਾਰ ਦੇ ਦਿੱਤੇ ਜਾਣ ਤੇ ਉਹ ਪੰਥ ਤੋਂ ਮੰਗ ਕਰਨ ਵੀ ਆਪਣੇ ਆਪਣੇ ਇਲਾਕੇ ਦੇ ਵਿੱਚ ਗੁਰਦੁਆਰਾ ਮੈਂਬਰ ਹੋਣ ਦੇ ਯੋਗ ਜਿਹੜੇ ਵਿਅਕਤੀ ਹੈ ਉਹਨਾਂ ਦੀ ਘੱਟੋ ਘੱਟ 2-2, 3-3 ਜਾਂ 5-5 ਬੰਦਿਆਂ ਦੀ ਲਿਸਟ ਭੇਜੀ ਜਾਵੇ, ਫਿਰ ਉਹਨਾਂ 'ਚ ਮੰਥਨ ਕੀਤਾ ਜਾਵੇ ਤੇ ਜਿਹੜੇ ਸਭ ਤੋਂ ਉਹਨਾਂ ਦੀ ਇੰਟਰਵਿਊ ਲਈ ਜਾਵੇ। ਹੋ ਸਕਦਾ ਕੋਈ ਐਸੀ ਗੱਲ ਨਹੀਂ ਵੀ ਨਾ ਹੋਵੇ। ਹੁਣ ਸਾਡੇ ਚੇਅਰਮੈਨ ਸਾਹਿਬ ਚਲੇ ਗਏ, ਅਸੀਂ ਤਾਂ ਕੋਈ ਵੋਟਾਂ ਨਹੀਂ ਪਵਾਈਆਂ, ਕਿਉਂਕਿ ਸਾਡੀ ਕੌਂਸਲ ਜਿਹੜੀ ਪਹਿਲਾਂ ਹੀ ਹੈਗੀ ਸੀ। ਤੇ ਐਨ ਕਮ ਸੇ ਕਮ ਵੀ 6 ਘੰਟੇ 5-6 ਘੰਟੇ ਮੰਥਨ ਤੋਂ ਬਾਅਦ ਜਿਹੜਾ ਅਗਲਾ ਬੰਦਾ ਅਸੀਂ ਚੁਣਿਆ
ਉਹ ਸਰਦਾਰ ਹਰਜੀਤ ਸਿੰਘ ਵੀ ਪਿਛਲੇ 40-45 ਸਾਲ ਤੋਂ ਧਰਮ ਪ੍ਰਚਾਰ ਸਰਗਰਮੀਆਂ ਨਾਲ ਪ੍ਰਿੰਸੀਪਲ ਸਾਹਿਬ ਦੇ ਨਾਲ ਚੱਲਿਆ ਹੋਇਆ ਸੀ। ਉਹਨਾਂ ਨਾਲੋਂ ਵੱਡੇ ਸੀਨੀਅਰ ਬੰਦੇ ਜਿਹੜੇ ਬਹੁਤ ਸਾਰੇ ਬੈਠੇ ਸੀ, ਪਰ ਉਹਨਾਂ ਸਾਰਿਆਂ ਨੇ ਜਿਹੜੇ ਕੌਂਸਲ ਦੇ ਮੈਂਬਰ ਸੀ ਸਮਰਪਿਤ ਹੋ ਕੇ ਇਹ ਦੇਖਿਆ ਪੰਥ ਦਾ ਭਲਾ ਕਿਸ ਵਿੱਚ ਹੈ, ਸੰਸਥਾ ਦਾ ਭਲਾ ਕਿਸ ਵਿੱਚ ਹੈ, ਤੇ ਉਹਨਾਂ ਨੇ ਸਭ ਤੋਂ ਵਧੀਆ ਬੰਦਾ ਚੁਣ ਕੇ ਸਾਹਮਣੇ ਕੀਤਾ। ਤੇ ਸਾਰੀ ਕੌਂਸਲ ਨੇ, ਭਾਵੇਂ ਉਹ 21 ਮੈਂਬਰੀ ਹੈ ਤੇ ਭਾਵੇਂ ਘੱਟ ਮੈਂਬਰ ਸੀ, ਤੇ ਉਹਨਾਂ ਨੇ ਸਰਬਸੰਮਤੀ ਨਾਲ ਇਹ ਮਾਨਤਾ ਦੇ ਦਿੱਤੀ। ਸੋ ਇਦਾਂ ਹੀ ਸਮੁੱਚੇ ਪੰਥ ਵਿੱਚੋਂ, ਸਮੁੱਚੇ ਸੰਸਾਰ ਦੇ ਵਿੱਚੋਂ ਸੰਗਤਾਂ ਦੀ ਮੰਗ ਤੇ ਇਹ ਸਿਲੈਕਸ਼ਨ ਕਰਕੇ ਵਧੀਆ ਬੰਦੇ ਅੱਗੇ ਲਿਆਂਦੇ ਜਾ ਸਕਦੇ ਨੇ, ਜੇ ਦੂਜੇ ਧਰਮਾਂ 'ਚ ਮਿਲ ਸਕਦੇ ਨੇ। ਹੁਣ ਈਸਾਈ ਮਤ ਦੀ ਆਬਾਦੀ ਇਸ ਵੇਲੇ ਅਰਬ ਤੋਂ ਉੱਤੇ ਹੋਣੀ ਹੈ। ਜਦੋਂ 85 ਕਰੋੜ ਸੀ, ਉਹਨਾਂ ਦੇ 85 ਨੁਮਾਇੰਦੇ ਸੀ ਸਿਰਫ, ਜਿਹੜੇ ਅਗਲਾ ਪੋਪ ਚੁਣਦੇ ਸੀ, ਤੇ ਜੇ ਉਹ ਚੁਣ ਸਕਦੇ ਤਾਂ ਸਾਡੇ ਕਿਉਂ ਨਹੀਂ ਚੁਣਿਆ ਜਾ ਸਕਦਾ? ਜੀ ਬਿਲਕੁਲ। ਔਰ ਜਿੱਦਾਂ ਆਪਾਂ ਸਿਲੈਕਸ਼ਨ ਦੀ ਵੀ ਗੱਲ ਕੀਤੀ ਹੈ, ਸਿਲੈਕਸ਼ਨ ਅਗਰ ਗਰਾਊਂਡ ਤੇ ਸਿਲੈਕਸ਼ਨ ਹੁੰਦੀ ਹੈ, ਤੇ ਜਿੱਦਾਂ ਤੁਸੀਂ ਕਿਹਾ ਕਿ ਸੰਗਤ ਨੂੰ ਅਧਿਕਾਰ ਹੋਣਾ ਚਾਹੀਦਾ ਨੁਮਾਇੰਦੇ ਨੂੰ ਸਿਲੈਕਟ ਕਰਨ ਦਾ, ਸੰਗਤ ਦੇ ਕੋਲ ਜਾਂ ਅਧਿਕਾਰ ਹੋਣਾ ਚਾਹੀਦਾ, ਜਾਂ ਫਿਰ ਇਹ ਨਹੀਂ ਹੋ ਸਕਦਾ ਕਿ ਜਦੋਂ ਜਿਨ੍ਹਾਂ ਨੂੰ ਆਪਾਂ ਪੰਥਕ ਅਧਿਕਾਰ ਦਿੱਤੇ ਹੋਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਦੇ ਰਾਹੀਂ ਨਹੀਂ ਗਰਾਊਂਡ 'ਚ ਆ ਕੇ ਅਗਰ ਵੇਰਵੇ ਕੀਤੇ ਜਾਣ, ਜਿੱਦਾਂ ਤੁਸੀਂ ਕਿਹਾ ਕਿ ਅਗਰ ਵੇਰਵੇ ਕੀਤੇ ਜਾਵੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ, ਕਿਉਂਕਿ ਸਾਡੇ ਕੋਲ ਇੰਨੀ ਤਾਂ ਮਤਲਬ ਕਿ ਸੇਵਾਦਾਰ ਹੈ ਹੀ ਨੇ ਜਿਹੜੇ ਕਿ ਪੰਥ ਦੀ ਸੇਵਾ ਕਰਨਾ ਚਾਹੁੰਦੇ ਨੇ ਅਗਾਂਹ ਆ ਕੇ, ਤਾਂ ਗਰਾਊਂਡ ਤੇ ਆ ਕੇ ਅਗਰ ਉਹਨਾਂ ਦੇ ਰਾਹੀਂ ਹੀ ਕੀਤਾ ਜਾਵੇ। ਆਪਾਂ ਲੋਕਲ ਨੂੰ ਮਤਲਬ ਜਿਹੜੇ ਸ਼ੁਰੂ ਤੋਂ ਜਿਨ੍ਹਾਂ ਦੇ ਹੱਥ ਦੇ ਵਿੱਚ ਅਧਿਕਾਰ ਰਹੇ ਨੇ, ਉਹਨਾਂ ਨੂੰ ਇਹਦੇ ਵਿੱਚ ਰੋਲ ਉਹਨਾਂ ਦਾ ਹੋਵੇ ਹੀ ਨਾ, ਕੀ ਇਹ ਪੋਸੀਬਲ ਹੋ ਸਕਦਾ? ਵੈਸੇ ਪੁਰਾਤਨ ਸਮੇਂ ਵਿੱਚ ਨਾ, ਜਦੋਂ ਸਾਡੇ ਆਗੂ ਜੁਨੇ ਜਾਂਦੇ ਸੀ ਤਾਂ ਯਾਦ ਰੱਖਣਾ, ਸਿੱਖ ਮਿਸਲਾਂ ਦੇ ਵੇਲੇ ਇੰਨੀਆਂ ਮੱਲਾਂ ਮਾਰੀਆਂ ਸਿੱਖਾਂ ਨੇ ਵੀ ਕਈ ਵਾਰ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖੇ ਗਏ, ਕਈ ਵਾਰ ਸਿੱਖ ਦੇਸ਼ ਤੋਂ ਨਾਬੂਦ ਕਰ ਦਿੱਤੇ ਗਏ। ਇਹ ਐਲਾਨ ਸਰਕਾਰਾਂ ਵੱਲੋਂ ਹੁੰਦੇ ਰਹੇ, ਪਰ ਕਿਉਂਕਿ ਸਿੱਖ ਪਾਰਲੀਮੈਂਟ ਜਿਹੜੀ ਬਣਦੀ ਸੀ ਉਸ ਵੇਲੇ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਦੇ ਵਿੱਚ 65 ਜਥੇ ਸੀ, ਤੇ ਜਦੋਂ ਉਹਨਾਂ ਨੇ ਕੋਈ ਗੁਰਮਤਾ ਕਰਨਾ ਹੁੰਦਾ ਸੀ, ਜਦੋਂ ਕੋਈ ਫੈਸਲਾ ਕਰਨਾ ਹੁੰਦਾ ਸੀ, ਉਹ 65 ਜਥੇ ਨੂੰ ਕਹਿੰਦੇ ਸੀ ਭਾਈ ਆਪਣੇ ਯੋਗ ਪੜ੍ਹੇ ਲਿਖੇ ਵਿਦਵਾਨ ਦੋ ਨੁਮਾਇੰਦੇ ਭੇਜ ਦਿਓ। ਹੁਣ 130 ਬੰਦੇ ਸਾਰੇ ਬਹਿੰਦੇ ਸੀ ਅਕਾਲ ਤਖਤ ਸਾਹਿਬ ਤੇ, ਜੋ ਉਹਨਾਂ ਨੇ ਫੈਸਲਾ ਕਰਨਾ ਹੁੰਦਾ, ਕਿਉਂਕਿ ਉਦੋਂ ਰਾਜਨੀਤਿਕ ਫੈਸਲੇ ਬਹੁਤੇ ਹੋਏ। ਸਾਡੀ ਇਹ ਬਦਕਿਸਮਤੀ ਰਹੀ ਵੀ ਉਦੋਂ ਟਾਈਮ ਹੀ ਨਹੀਂ ਮਿਲ ਸਕਿਆ, ਸਿੱਖਾਂ ਦੇ ਸਿਰ ਦੇ ਮੁੱਲ ਪੈਂਦੇ ਕਿਤੇ ਕਿਤੇ। ਉਸ ਵੇਲੇ ਇਹੀ ਫੈਸਲਾ ਹੁੰਦਾ ਸੀ ਹੁਣ ਬਗਦਾਦੀ ਦਾ ਕਿਵੇਂ ਜੂਝਣਾ, ਹੁਣ ਫਲਾਣਾ ਦੁਸ਼ਮਣ ਆ ਗਿਆ ਉਹਨੇ ਕੀ ਜੂਝਣਾ। ਤੇ ਉਸ ਵੇਲੇ ਉਹ 5 ਪਿਆਰੇ ਚੁਣਦੇ ਸੀ ਬਕਾਇਦਾ, ਜਥੇਦਾਰ ਮੁੱਖ ਸੇਵਾਦਾਰ ਹੁੰਦਾ ਸੀ, ਜਿਹਨੂੰ ਪੀਏ ਕਹਿ ਲਈਏ ਅੱਜ ਦੀ ਭਾਸ਼ਾ ਦੇ ਵਿੱਚ, ਗੁਰੂ ਪੰਥ ਦਾ। ਤੇ ਕਿਸੇ ਨੇ ਕੋਈ ਆਪਣੀ ਮੰਗ ਕਰਨੀ ਹੁੰਦੀ ਸੀ, ਕੋਈ ਪਹੁੰਚ ਕਰਨੀ ਹੁੰਦੀ ਸੀ ਗੁਰੂ ਪੰਥ ਤੱਕ, ਤਾਂ ਉਹ 5 ਜਥੇਦਾਰ ਨਿਯੁਕਤ ਕੀਤੇ ਗਏ ਸੀ, ਜਿਹੜੇ ਬਾਅਦ ਵਿੱਚ 5 ਬਣ ਗਏ। ਨਹੀਂ ਤਾਂ ਅਕਾਲ ਤਖਤ ਦੇ ਜਥੇਦਾਰ ਕੋਲ ਚਿੱਠੀ ਪਹੁੰਚ ਜਾਂਦੀ ਸੀ, ਸੁਝਾਅ ਪਹੁੰਚ ਜਾਂਦੇ ਸੀ, ਤੇ ਉਹ ਜਥੇਦਾਰ ਕੌਮ ਦੇ ਵੱਡੇ ਲੀਡਰਾਂ ਨਾਲ ਗੱਲ ਕਰਕੇ ਤੇ 65 ਦੇ 65 ਜਥਿਆਂ ਨੂੰ ਸੂਚਿਤ ਕਰਦਾ ਸੀ ਕਿ ਫਲਾਣੇ ਦਿਨ ਆਓ ਭਾਈ। ਜੇ ਦੋ ਨੁਮਾਇੰਦੇ ਬੁਲਾਏ ਤਾਂ 130 ਬੰਦਿਆਂ ਦੇ ਵਿੱਚੋਂ ਪਹਿਲਾਂ ਜਥੇਦਾਰ ਨੇ ਪੰਚਾਇਤ ਜਿਹੜੀ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਕਾਰਵਾਈ ਸ਼ੁਰੂ ਹੁੰਦੀ ਸੀ। ਆਪਣੀ ਪਾਰਲੀਮੈਂਟ ਹਾਊਸ ਦੀ ਜਿਹੜੀ ਸਿੱਖ ਪਾਰਲੀਮੈਂਟ ਬਣਦੀ ਸੀ ਅਕਾਲ ਤਖਤ ਸਾਹਿਬ ਤੇ ਉਹਦੇ 'ਚ ਪਹਿਲਾ ਕੰਮ ਇਹ ਹੁੰਦਾ ਸੀ ਬਈ ਕੋਈ ਯੋਗ ਪਹਿਲੇ ਪਿਆਰੇ ਦਾ ਨਾਂ ਦੱਸਿਆ ਜਾਵੇ, ਤੇ ਜਥੇਦਾਰ ਕਿਸੇ ਇੱਕ ਦਾ ਯੋਗ ਵਿਅਕਤੀ ਦਾ ਨਾਂ ਲੈਂਦਾ ਸੀ, ਔਰ ਜੇ ਕੋਈ ਉਹਨੂੰ ਰਿਜੈਕਟ ਕਰ ਦੇਵੇ, ਕੋਈ ਇਲਜ਼ਾਮ ਲਾ ਦੇਵੇ, ਉਹਦਾ ਨਾਮ ਵਾਪਸ ਲੈ ਰਿਜੈਕਟ ਹੋ ਜਾਂਦਾ ਸੀ। ਫਿਰ ਦੂਜੇ ਦਾ ਨਾਂ ਲਿਆ ਜਾਂਦਾ ਸੀ। ਜੇ ਸੰਗਤ ਨੂੰ ਪ੍ਰਵਾਨਗੀ ਦਿੰਦੀ ਹੈ ਤਾਂ ਉਹ ਤੇ ਜਥੇਦਾਰ ਦੋਵੇਂ ਰਲ ਕੇ ਫਿਰ ਤੀਜੇ ਪਿਆਰੇ ਨੂੰ, 3 ਪਿਆਰੇ ਇਸੇ ਢੰਗ ਨਾਲ, ਜੇ ਕੋਈ ਇਤਰਾਜ਼ ਹੋ ਗਿਆ ਤਾਂ ਉਹਦਾ ਨਾਂ ਕੱਟ ਕੇ, ਨਹੀਂ ਤਾਂ ਉਹਨੂੰ ਪ੍ਰਵਾਨ ਕਰ ਲਿਆ ਤਾਂ ਠੀਕ ਹੈ। ਤੇ ਫਿਰ ਜਥੇਦਾਰ ਵਿੱਚੋਂ ਨਿਕਲ ਜਾਂਦਾ ਸੀ, 2 ਪਿਆਰੇ ਰਹਿ ਜਾਂਦੇ ਸੀ ਤਿੰਨਾਂ ਦੇ ਵਿੱਚੋਂ, ਇੱਕ ਪਹਿਲਾ ਨਾਮ, ਦੂਜਾ ਨਾਮ, ਤੇ 2 ਜਿਹੜਾ ਫਿਰ ਤੀਜੇ ਦਾ ਨਾਮ ਅਨਾਉਂਸ ਕਰਦੇ ਸੀ ਆਪਸੀ ਸਲਾਹ ਕਰਕੇ, 3 ਇਕੱਠੇ ਹੋ ਕੇ ਚੌਥੇ ਦਾ ਨਾਂ, 4 ਇਕੱਠੇ ਹੋ ਕੇ 5ਵੇਂ ਦਾ ਨਾਂ, ਜਿਹੜੀ ਵਿਧੀ ਲਿਖੀ ਹੋਈ ਹੈ ਨਾ ਸਾਡੇ ਇਤਿਹਾਸ ਦੇ ਵਿੱਚ। ਇਸ ਤਰ੍ਹਾਂ ਪੰਚਾਇਤ ਚੁਣੀ ਜਾਂਦੀ ਸੀ, 5 ਪਿਆਰੇ ਚੁਣੇ ਜਾਂਦੇ ਸੀ। ਅੱਜ ਤਾਂ ਅਸੀਂ ਪੱਕੇ ਬਣਾਤੇ ਨਾ, ਹਰੇਕ ਤਖਤ ਤੇ 5 ਪਿਆਰੇ ਬਣਾ ਦਿੱਤੇ। ਉਹ ਪਿੱਛੇ ਜੇ ਜਦੋਂ ਸਾਡਾ ਇਹ ਝਗੜਾ ਪੈਦਾ ਹੋਇਆ ਮਾਫ ਕਰਨ ਦਾ ਇੱਕ ਸਾਧ ਨੂੰ, ਡੇਰੇਦਾਰ ਨੂੰ, ਉਸ ਵੇਲੇ ਤੁਹਾਨੂੰ ਪਤਾ ਹੋਣਾ ਵੀ ਪਟਨਾ ਸਾਹਿਬ ਨੇ ਆਪਣੇ 5 ਪਿਆਰਿਆਂ ਤੋਂ ਹੁਕਮਨਾਮਾ ਜਾਰੀ ਕਰਾਤਾ, ਇੱਧਰ ਤੇ ਦੂਜਿਆਂ ਨੇ ਆਪਣੇ ਹੁਕਮਨਾਮਾ ਜਾਰੀ ਕਰਾਤਾ। ਇਹ ਇਦਾਂ ਨਹੀਂ ਹੁੰਦਾ ਸੀ, ਆਹ ਢੰਗ ਤਰੀਕਾ ਹੁੰਦਾ ਸੀ। ਉਹ 5 ਪੰਥ ਪ੍ਰਵਾਨਿਤ ਹੁੰਦੇ ਸੀ, ਤੇ ਜਿਹੜੇ 5 ਪ੍ਰਵਾਨਿਤ ਹੁੰਦੇ ਸੀ ਫਿਰ ਉਹ ਫੈਸਲੇ ਨੂੰ ਜਦੋਂ ਵਿਚਾਰ ਚਰਚਾ ਹੁੰਦੀ ਸੀ ਆਪਣਾ ਫੈਸਲਾ ਦੇ ਕੇ ਨਿਪਟਾ ਦਿੰਦੇ ਸਨ। ਸੋ ਜੇ ਇਸ ਢੰਗ ਦੇ ਨਾਲ ਅੱਜ ਵੀ ਸਾਰੇ ਜਥੇਬੰਦੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ, ਪਹਿਲਾਂ ਗੁਰੂ ਪੰਥ ਦੀ ਹੋਂਦ ਉਜਾਗਰ ਕੀਤੀ ਜਾਵੇ, ਗੁਰੂ ਪੰਥ ਦੀ ਹੋਂਦ ਦੇ ਵਿੱਚੋਂ
फिर जथेदार साहिबान वो पंज प्यारे दे रूप में चुनन ते उसते बाद जदों भी कोई नुमाइंदा इकट्ठ की लोड़ पवे नुमाइंदा इकट्ठ करके ते अपने रहत मर्यादा बारे जां गुरु ग्रंथ साहब जी ये बकायदा दिता रहत मर्यादा दे विच कि गुरमता किहड़े किहड़े उहदे ते हो सकदा है और छोटे मोटे कामां वास्ते मता ही हो सकदा रहत मर्यादा सारा कुछ दस्सिया वा स्वादली गल ये है जी। और हाँ भाई साहब जी एक सवाल ये भी है कि ਪਹਿਲਾਂ ਸਿੱਖ ਰਹਿਤ ਮਰਿਆਦਾ ਉੱਪਰ ਪੰਥ ਪ੍ਰਵਾਨਿਤ ਲਿਖਿਆ ਮਿਲਦਾ ਸੀ ਤੇ ਹੁਣ ਕਹਿ ਰਹੇ ਨੇ ਪ੍ਰਿੰਸੀਪਲ ਪਰਵਿੰਦਰ ਸਿੰਘ ਜੀ ਕਿ ਹੁਣ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨਹੀਂ ਲਿਖਿਆ ਮਿਲਦਾ। कोई नहीं मैं देखांगा हुण रहत मर्यादा श्रोमणी कमेटी लखां की गिणती में छापदी है उत्ते मैनूं लगदा होना चाहिए जां कोई कापी ऐसी आ गई तो असीं मैं बेनती करांगा जिन्ने भी वीर इस वेले सुन रहे हैं फिर बकायदा श्रोमणी कमेटी की ये गलती नूं चिट्ठियां पा के भेजो मते पा के ਜਿਹੜੇ ਸੁਚੇਤ ਸਿੰਘ ਹੈ ਉਹਨਾਂ ਨੇ ਇਹ ਕੰਮ ਕਰਨਾ ਹੈ ਜਿਹੜੇ ਇਸ ਰਹਿਤ ਮਰਜ਼ਾਦਾ ਦੇ ਵਿਰੋਧੀ ਉਹ ਤਾਂ ਉਹਨਾਂ ਦੀ ਤਾਂ ਸਾਜ਼ਿਸ਼ ਮੰਨੀ ਜਾ ਸਕਦੀ ਜੇ ਇਹ ਹੈ ਪਰ ਮੈਂ ਕਦੀ ਧਿਆਨ ਨਹੀਂ ਦਿੱਤਾ ਹੁਣ ਤੁਸੀਂ ਧਿਆਨ ਦਿੱਤਾ ਹੈ ਤੇ ਮੈਂ ਬਤੌਰ ਮੈਂਬਰ ਸ਼੍ਰੋਮਣੀ ਕਮੇਟੀ ਕੱਲ ਨੂੰ ਹੀ ਦੇਖਾਂਗਾ ਤੇ ਨਾਲ ਚਿੱਠੀ ਜਿਹੜੀ ਹੈ ਮੈਂ ਆਪਣੇ ਵੱਲੋਂ ਟਾਈਪ ਕਰਕੇ ਆਪਣੀ ਸੰਸਥਾ ਵੱਲੋਂ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਭੇਜ ਦਾਂਗਾ ਤੇ ਸ਼੍ਰੋਮਣੀ ਕਮੇਟੀ ਦੇ ਨਾਲ ਪ੍ਰਧਾਨ ਜਿੰਨੇ ਵੀ ਸਿੱਖ ਬੈਠੇ ਆ ਇਸ ਵੇਲੇ ਜੁੜੇ ਹੋਏ ਨੇ ਜਾਂ ਇਹ ਤੋਂ ਬਾਅਦ ਵੀ ਲਾਈਵ ਜਾਂ ਬਾਅਦ ਚ ਰਿਕਾਰਡਿੰਗ ਸੁਣਨਗੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਜੇ ਤੁਹਾਡਾ ਪੰਥ ਦੇ ਵਿੱਚ ਇਸ ਰਹਿਤ ਮਰਜ਼ਾਦਾ ਦੇ ਵਿੱਚ ਅਕੀਦਾ ਹੈ ਤੇ ਕੱਲ ਤੋਂ ਹੀ ਚਿੱਠੀਆਂ ਦੀ ਝੜੀ ਜਿਹੜੀ ਹੈ ਨਾ ਉਹ ਸ਼੍ਰੋਮਣੀ ਕਮੇਟੀ ਵੱਲ ਨੂੰ ਲਾ ਦਿਓ ਵੀ ਆ ਘਾਟ ਕਿਉਂ ਪਈ ਤੇ ਉਹ ਘਾਟਾਂ ਜਿਹੜੀਆਂ ਦੂਰ ਕਰਵਾ ਦਿੱਤੀਆਂ ਜਾਣ ਕਿਉਂਕਿ ਪੰਥ ਦੀ ਰਾਏ ਜਿਹੜੀ ਉੱਥੇ ਜ਼ਰੂਰ ਪਹੁੰਚਣੀ ਚਾਹੀਦੀ। ਜੀ ਬਿਲਕੁਲ ਬਿਲਕੁਲ। ਔਰ ਜੇਕਰ ਗੱਲ ਕੀਤੀ ਜਾਵੇ ਕਿ ਆਪਾਂ ਹੁਣ ਕਹਿ ਰਹੇ ਆ ਕਿ ਮਰਿਆਦਾ ਤਾਂ ਸਾਰਿਆਂ ਦੀ ਇੱਕ ਹੀ ਹੋਣੀ ਚਾਹੀਦੀ ਹੈ ਕਿ ਜੋ ਸਾਨੂੰ ਪੰਥ ਪ੍ਰਵਾਨਿਤ ਹੈ ਲੇਕਿਨ ਕਿਤੇ ਨਾ ਕਿਤੇ ਬਹੁਤ ਦੁੱਖ ਵਾਲੀ ਗੱਲ ਹੈ ਕਿ ਸਾਡੇ ਆਪਸ ਦੇ ਵਿੱਚ ਜਿਹੜਾ ਏਕਤਾ ਸਾਨੂੰ ਕਿਤੇ ਨਾ ਕਿਤੇ ਇਹਦੇ ਕਰਕੇ ਅਸੀਂ ਮਾਰ ਖਾ ਰਹੇ ਹਾਂ ਇਹ ਕੌੜਾ ਸੱਚ ਹੈ ਲੇਕਿਨ ਏਕਾ ਕਾਇਮ ਕੀਤਾ ਕਿਵੇਂ ਜਾ ਸਕਦਾ ਏਕਾ ਕਾਇਮ ਕਰ ਕੌਣ ਸਕਦਾ ਔਰ ਕਿੰਨਾ ਆਪਾਂ ਨੂੰ ਲੱਗਦਾ ਹਾਂਜੀ हाँ जी वो वैसे जथेदारी ते बनती है तख्त साहिबान दे सिंह साहिबान दी मेन क्योंकि बाकी तो सारे जिहड़े है वो सियासत करके धड़ेबंदियां विच वजे हुए ने जे उन्हां दे हत्थ दे दईए तो उन्होंने यही कोशिश करनी भी अपने बंदे वध तो वध पा दो फिर जिहड़ा गल उत्थे दी उत्थे रह जाएगी। सो दयानंददारी दे नाल जिहड़ा एकता वाली गल चले ਉਹਦੇ ਵਿੱਚ ਪੰਥ ਨੂੰ ਸਮਰਪਿਤ ਜਥੇਬੰਦੀਆਂ ਜਿਹੜੀਆਂ ਨਾ ਪਹਿਲਾਂ ਉਹਨਾਂ ਦਾ ਪਾਰਲੀਮੈਂਟ ਹਾਊਸ ਜਿਹੜਾ ਹੈ ਪਾਰਲੀਮੈਂਟ ਜਿਹੜੀ ਉਹਨਾਂ ਦੀ ਕਾਇਮ ਕੀਤੀ ਜਾਵੇ ਗੁਰੂ ਪੰਥ ਦੀ ਹੋਂਦ ਜਿਹੜੀ ਮੈਂ ਕਹੀ ਨਾ ਉਹ ਬਕਾਇਦਾ ਰਜਿਸਟ੍ਰੇਸ਼ਨ ਹੋਵੇ ਅਕਾਲ ਤਖਤ ਸਾਹਿਬ ਤੇ ਉਹ ਧਰਮ ਨੂੰ ਹੀ ਸਮਰਪਿਤ ਹੋਣ ਜਥੇਬੰਦੀਆਂ ਔਰ ਨਿਰੋਲ ਉਹਨਾਂ ਦਾ ਸਿਆਸਤ ਨਾਲ ਧੜੇਬੰਦੀ ਨਾਲ ਜਾਤ ਪਾਤ ਨਾਲ ਊਚ ਨੀਚ ਕੋਈ ਵੀ ਇਦਾਂ ਦਾ ਵਿਤਕਰਾ ਉਹਨਾਂ ਦੇ ਮਨ ਵਿੱਚ ਨਾ ਹੋਵੇ। ਸੋ ਸੈਂਕੜੇ ਨਹੀਂ ਹਜ਼ਾਰਾਂ ਮਿਲ ਜਾਣਗੇ ਐਸੀ ਕੋਈ ਗੱਲ ਨਹੀਂ ਜਿਹੜੇ ਗੁਰਬਾਣੀ ਦੇ ਜਾਣੂ ਬੈਠੇ ਹੋਏ ਨੇ ਤੇ ਉਹ ਜਿਹੜੇ ਆ ਅੱਗੇ ਫਿਰ ਇਸ ਏਕਤਾ ਵੱਲ ਨੂੰ ਸਿਲੈਕਸ਼ਨ ਕਰਨੀ ਸ਼ੁਰੂ ਕਰ ਆਪਣੇ ਭਾਈ ਸਾਹਿਬ ਜੀ ਤੁਹਾਨੂੰ ਇੱਥੇ ਮੈਂ ਟੋਕ ਲੱਗੀ ਜਿੱਦਾਂ ਤੁਸੀਂ ਕਿਹਾ ਹੈ ਕਿ ਇੱਕ ਗੱਲ ਚੋਹੀ ਤੁਹਾਡੀ ਗੱਲ ਕਰਨ ਲੱਗੀ ਹੈ ਤੁਸੀਂ ਕਿਹਾ ਕਿ ਸਿਆਸਤ ਦੇ ਨਾਲ ਸੰਬੰਧ ਨਾ ਹੋਵੇ ਲੇਕਿਨ ਆਪਾਂ ਹੁਣ ਅਕਸਰ ਲਾਈਵ ਵੀ ਦੇਖ ਰਹੇ ਹਾਂ ਇਹ ਤਾਂ ਗੱਲਾਂ ਆਪਾਂ ਦੇਖ ਹੀ ਰਹੇ ਹਾਂ ਕਿ ਜਿਨ੍ਹਾਂ ਨੂੰ ਆਪਾਂ ਨੁਮਾਇੰਦੇ ਪੰਥਕ ਪ੍ਰਵਾਨਗੀਆਂ ਜਿਨ੍ਹਾਂ ਦੇ ਰਾਹੀਂ ਆਪਾਂ ਲੈਣੀਆਂ ਨੇ ਉਹਨਾਂ ਨੂੰ ਆਪਾਂ ਤਾਂ ਸਿਆਸਤਦਾਨਾਂ ਦੇ ਨਾਲ ਖੜੇ ਹੋਏ ਨੇ ਉਹ ਤਾਂ ਸਮੇਂ ਤੇ ਖੜੇ ਹੋਏ ਨੇ ਸਿਆਸਤਦਾਨਾਂ ਦੇ ਨਾਲ ਔਰ ਉਹ ਕਹਿ ਰਹੇ ਨੇ ਕਿ ਸਿਆਸਤਦਾਨਾਂ ਦੀ ਮਦਦ ਦੇ ਨਾਲ ਅਸੀਂ ਇਹ ਕੰਮ ਕੀਤਾ ਸਿਆਸਤਦਾਨਾਂ ਦੀ ਮਦਦ ਦੇ ਨਾਲ ਇਹ ਆਪਾਂ ਦੇਖਿਆ ਹੀ ਆ। ਹੁਣ ਮੈਂ ਇਹ ਬੇਨਤੀ ਕਰਾਂ ਭੈਣ ਜੀ ਜਿਹੜੀ ਸਾਡੀ ਗੱਲ ਚੱਲੀ ਨਾ ਉਹ ਹੈ ਗੁਰਦੁਆਰਾ ਪ੍ਰਬੰਧਕ ਚੁਣਨ ਵਾਸਤੇ ਸਿੱਖ ਧਰਮ ਦੀ ਧਰਮ ਤੇ ਸਿਆਸਤ ਇਕੱਠੀ ਹੈ ਫਰਕ ਕੇਵਲ ਇਤਨਾ ਕਿ ਇਸ ਵੇਲੇ ਘਾਟ ਜਿਹੜੀ ਪੈ ਗਈ ਬਈ ਉਹ ਧਰਮ ਦੇ ਅਧੀਨ ਚੱਲਣੀ ਚਾਹੀਦੀ ਸੀ ਸਿਆਸਤ ਉਲਟੀ ਸਿਆਸਤ ਹਾਵੀ ਜਿਹੜੀ ਧਰਮ ਤੇ ਹੋ ਗਈ ਇਸ ਲਈ ਇਹ ਦੋ ਧਾਰਾਵਾਂ ਜਿਹੜੀਆਂ ਨਾ ਜਿਵੇਂ ਦਰਿਆ ਦੇ ਦੋ ਕੰਢੇ ਹੁੰਦੇ ਨੇ ਸੜਕ ਦੇ ਦੋ ਕੰਢੇ ਹੁੰਦੇ ਨੇ ਉਹਦੇ ਵਿੱਚ ਹੀ ਰਹਿਣਾ ਚਾਹੀਦਾ ਪਰ ਇਹ ਗੱਲ ਚੇਤੇ ਰੱਖਣੀ ਹੈ ਬਈ ਜਿਹੜਾ ਧਰਮ ਹੈ ਉਹ ਸਰਵਉੱਚ ਹੈ ਇਹ ਲਈ ਜਦੋਂ ਧਰਮ ਦੀ ਗੱਲ ਚੱਲਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰੋਲ ਧਰਮੀ ਬੰਦਿਆਂ ਦੀ ਬਣਨੀ ਚਾਹੀਦੀ ਹੈ। हाँ राज बिना ना धर्म चले हैं जिहदा धर्म जिसका राज तिसे का सुपना जिन माया दीनी तिन लाई तृष्णा गुरु पातशाह ने पावन बाणी दे विच दृष्टांत दिते है इशारे कीते है फिर धर्म तो बिना जिहड़ा है ना वो कदे भी भला नहीं हो सकता। धर्म का जिहड़ा सर्वोच्च है सियासत जिहड़ी है वो छड्ड के भी राज तो बिना जिहड़ा साडा भला नहीं हो सकना। इसलिए राजनीतिकां नाल कोई दुश्मनी नहीं
ਪਰ ਰਾਜਨੀਤਿਕ ਜਿਹੜੇ ਹੈ ਉਹ ਧਰਮ ਦੇ ਵਿੱਚ ਦਖਲਅੰਦਾਜ਼ੀ ਘਟਾਉਣ, ਤੇ ਜਿਹੜੇ ਧਰਮੀ ਬੰਦੇ ਹੈ ਉਹ ਰਾਜਨੀਤਿਕਾਂ ਨੂੰ ਇੱਕ ਦੂਜੇ ਨੂੰ ਪੂਰਾ ਸਹਿਯੋਗ ਦੇਣ, ਤਾਂ ਗੱਲ ਬਣ ਸਕਣੀ ਹੈ। ਅਸੀਂ ਧਰਮ ਨੂੰ, ਸਿਆਸਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਹ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਸਿਧਾਂਤਾਂ ਮੁਤਾਬਕ 6ਵੇਂ ਪਾਤਸ਼ਾਹ ਨੇ ਧਰਮ ਤੇ ਸਿਆਸਤ ਨੂੰ ਅਮਲੀ ਰੂਪ ਵਿੱਚ ਇਕੱਠਾ ਕੀਤਾ। ਵੈਸੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਹੀ ਕਰ ਦਿੱਤਾ ਸੀ, ਜਦੋਂ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ। ਇਹੀ ਕਾਰਨ ਹੈ ਸ਼੍ਰੋਮਣੀ ਕਮੇਟੀ ਦਾ ਜਨਮ ਪਹਿਲਾਂ ਹੋਇਆ ਹੈ, ਤੇ ਉਹਦੀ ਹਰਿਆਵਲ ਦਸਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਜਿਹੜਾ ਬਾਅਦ ਚ ਹੁੰਦਾ ਹੈ। ਤੇ ਸ਼੍ਰੋਮਣੀ ਅਕਾਲੀ ਦਲ ਨੇ ਜਾਤ ਪਾਤ ਦੇ ਖਾਤਮੇ ਵਾਸਤੇ ਬਕਾਇਦਾ ਕੁੱਟ ਖਾਧੀ, ਮੋਰਚੇ ਲਾਏ, ਸ਼ਡਿਊਲ ਕਾਸਟਾਂ ਨੂੰ ਪੂਰੇ ਹੱਕ ਦਿਵਾਉਣ ਵਾਸਤੇ ਜਿਹੜੇ ਸਿੱਖ ਬਣਦੇ ਸੀ ਪਾਬੰਦੀ ਲਾਤੀ ਸੀ। ਮਤਸਵੀ ਵਿਚਾਰਧਾਰਾ ਵਾਲੇ ਰਾਜਨੀਤਿਕ ਲੋਕਾਂ ਨੇ ਕਿ ਇਹਨਾਂ ਨੂੰ ਅਸੀਂ ਜਿਹੜੇ ਸਿੱਖ ਬਣ ਗਏ ਇਹਨਾਂ ਨੂੰ ਆਹ ਸਹੂਲਤਾਂ ਨਹੀਂ ਦੇਣੀਆਂ। ਉਹਨਾਂ ਨੂੰ ਖੂਹਾਂ ਤੇ ਚੜ੍ਹਨ ਦਾ ਅਧਿਕਾਰ ਨਹੀਂ ਹੁੰਦਾ ਸੀ, ਤੇ ਉਹ ਖੂਹਾਂ ਤੇ ਚੜ੍ਹਨ ਦੇ ਲਈ ਜਿਹੜੇ ਆ ਮੋਰਚੇ ਲਾਏ ਪੰਥ ਨੇ ਬਕਾਇਦਾ। ਇਸ ਲਈ ਇਹ ਸਾਰਾ ਕੁਝ ਜਿਹੜਾ ਨਾ ਜੀ ਉਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਧਰਮੀ ਬੰਦੇ ਆਪਣੀ ਹੱਦ ਦੇ ਵਿੱਚ ਰਹਿਣ, ਤੇ ਦੂਜੇ ਜਿਹੜੇ ਨੇ ਉਹ ਸਿਆਸਤ ਵਾਲੇ ਸਿਆਸਤ ਦੇ ਫਰਜ਼ ਅਦਾ ਕਰਨ, ਪਰ ਉਹ ਵੀ ਗੁਰਮਤਿ ਵਿਚਾਰਧਾਰਾ ਦੇ ਵਿੱਚ ਰਹਿ ਕੇ। ਮੇਰਾ ਕੈਮਰਾ ਸ਼ਾਇਦ ਬੰਦ ਹੋ ਗਿਆ। ਨਹੀਂ, ਤੁਹਾਡਾ ਕੈਮਰਾ ਚੱਲ ਰਿਹਾ ਲੇਕਿਨ ਰੋਟੇਟ ਹੋ ਗਿਆ ਤੁਹਾਡਾ ਕੈਮਰਾ। ਕੋਈ ਗੱਲ ਨਹੀਂ ਭਾਈ ਸਾਹਿਬ ਜੀ, ਚੱਲ ਰਹੀ ਹੈ ਹਾਂਜੀ ਫੋਟੋ ਚੱਲ ਰਹੀ ਹੈ, ਲੇਕਿਨ ਤੁਹਾਡੀ ਫੋਟੋ ਨਾ ਭਾਈ ਸਾਹਿਬ ਜੀ ਉਲਟੀ ਹੋ ਗਈ ਹੈ, ਮਤਲਬ ਟੇਢੀ ਹੋ ਗਈ ਹੈ। ਤੁਸੀਂ 1 ਮਿੰਟ ਕੈਮਰਾ ਠੀਕ ਕਰ ਲਓ। ਮੈਂ ਠੀਕ ਕਰਾਂ ਜੀ? ਜੀ ਤੁਸੀਂ ਕਰ ਲਓ। ਠੀਕ ਹੈ ਜੀ, ਮੈਂ ਹੁਣੇ ਜਦ ਬੁਲਾ ਕੇ ਬਾਹਰੋਂ ਕਰਨਾ ਪੈਣਾ ਜੀ। नहीं बस उत्थे तो चल पैना, चलिया वा कटिया नहीं, सिर्फ फोटो ही चाहिए पहला की टेढ़ी। जी 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 ठीक है जी जी। जिस तरह ਦੇ ਨਾਲ ਤੁਸੀਂ ਭਾਈ ਸਾਹਿਬ ਜੀ ਦੱਸਿਆ ਕਿ ਕਾਫੀ ਵੱਡਾ ਇਹ ਇੱਕ ਡਾਊਟ ਹੈ ਜਿਹੜਾ ਕਿ ਸਾਨੂੰ ਰਾਜਨੀਤਿਕ ਤੌਰ ਤੇ ਚੱਲਣਾ ਚਾਹੀਦਾ ਹੈ ਕਿ ਨਹੀਂ ਚੱਲਣਾ ਚਾਹੀਦਾ, ਕਿ ਪੰਥ ਦੇ ਵਿੱਚ ਰਹਿੰਦੇ ਹੋਏ ਰਾਜਨੀਤੀ ਦੇ ਨਾਲ ਜੁੜਨਾ ਚਾਹੀਦਾ ਜਾਂ ਨਹੀਂ ਜੁੜਨਾ ਚਾਹੀਦਾ, ਜਾਂ ਤਾਂ ਬਿਲਕੁਲ ਪੂਰਾ ਦਾ ਪੂਰਾ ਤੁਸੀਂ ਜੀ ਪੂਰਾ ਦੇ ਜੀ। ਮੈਂ ਪਹਿਲਾਂ ਹੀ ਬੇਨਤੀ ਕਰ ਦਿੱਤੀ ਵੀ ਇਹ ਗੁਰੂ ਨਾਨਕ ਪਾਤਸ਼ਾਹ ਨੇ ਧਰਮ ਤੇ ਰਾਜਨੀਤੀ, ਸੰਤ ਤੇ ਸਿਪਾਹੀ ਦੀ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਰੱਖ ਦਿੱਤੀ ਸੀ। ਸਾਡਾ ਧਰਮ ਸਿਆਸਤ ਤੋਂ, ਸਾਡੀ ਸਿਆਸਤ ਧਰਮ ਤੋਂ ਵੱਖ ਨਹੀਂ ਹੋਣੀ ਚਾਹੀਦੀ। ਸਾਡੀ ਸਿਆਸਤ ਜਿਹੜੀ ਧਰਮ ਦੇ ਅਧੀਨ ਹੀ ਚੱਲਣੀ ਚਾਹੀਦੀ, ਤੇ ਰਾਜ ਤੋਂ ਬਿਨਾਂ ਜਿਹੜਾ ਹੈ ਨਾ ਉਹ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਸੰਭਵ ਨਹੀਂ ਹੋ ਸਕਦਾ, ਜਿਹਦਾ ਪ੍ਰਤੱਖ ਨਜ਼ਾਰਾ ਅੱਜ ਅਸੀਂ ਦੇਖ ਰਹੇ ਹਾਂ। ਜਿੱਥੇ ਸਿੱਖ ਧਰਮ ਦੀ, ਸਿੱਖ ਸ਼ਖਸੀਅਤਾਂ ਦੀ ਗੱਲ ਆਉਂਦੀ ਹੈ, ਸਰਦਾਰ ਜਨਰਲ ਜਗਜੀਤ ਸਿੰਘ ਅਰੋੜਾ ਵਰਗਿਆਂ ਦੀ ਫੋਟੋ ਹੀ ਕੱਟ ਦਿੱਤੀ ਗਈ। ਪਹਿਲਾਂ ਸਿਰਫ ਉਹਨਾਂ ਦੇ ਹੱਥ ਹੀ ਦਿੱਤੇ ਗਏ ਸੀ, ਤੇ ਹੁਣ ਉਹਨਾਂ ਦੇ ਰਿਕਾਰਡ ਵਿੱਚੋਂ ਫੋਟੋ ਜਿਹੜੀ ਹੈ ਗਾਇਬ ਕਰ ਦਿੱਤੀ, ਜਿਨ੍ਹਾਂ ਨੇ 95,000 ਪਾਕਿਸਤਾਨੀ ਕੈਦੀ, ਜਿਹੜੇ ਪਾਕਿਸਤਾਨੀ ਫੌਜੀ ਸ਼ਸਤਰਧਾਰੀ ਜਿਹੜੇ ਕੈਦ ਕੀਤੇ ਸੀ। ਐਡੇ ਵੱਡੇ ਬਹਾਦਰ ਯੋਧੇ ਹਰੀ ਸਿੰਘ ਨਲਵਾ ਤੋਂ ਬਾਅਦ ਸਰਦਾਰ ਜਗਜੀਤ ਸਿੰਘ ਜੀ ਅਰੋੜਾ ਦਾ ਨਾਮ ਸੀ, ਜਿਨ੍ਹਾਂ ਦੀ ਦਹਿਸ਼ਤ ਇੰਨੀ ਪਈ ਸੀ ਵੀ 95,000। ਆਵਾਜ਼ ਆ ਰਹੀ ਜੀ? ਆਵਾਜ਼ ਆ ਰਹੀ ਜੀ? ਜੀ ਵੀਰ ਜੀ ਆ ਰਹੀ ਹੈ ਭਾਈ ਸਾਹਿਬ ਜੀ, ਆ ਰਹੀ ਹੈ। ਹਾਂਜੀ, ਜੇ ਧਰਮ, ਜੇ ਸਿਆਸਤ ਆਪਣੀ, ਰਾਜ ਆਪਣਾ ਹੋਵੇ ਤਾਂ ਅੱਜ ਬਹੁਗਿਣਤੀ ਭਾਈਚਾਰਾ ਆਪਣੇ ਢੰਗ ਦੇ ਨਾਲ, ਆਪਣੇ ਗ੍ਰੰਥਾਂ ਦੇ ਮੁਤਾਬਕ ਸਾਰੇ ਵਿਧਾਨ ਨੂੰ ਬਦਲ ਰਿਹਾ ਹੈ। ਇਹ ਲਈ ਰਾਜ ਬਿਨਾਂ ਨਾ ਧਰਮ ਚੱਲੇ ਹੈ। ਸਾਡੇ ਬਜ਼ੁਰਗਾਂ ਦਾ ਜਿਹੜਾ ਹਮੇਸ਼ਾ ਹੀ ਇਹ ਟੀਚਾ ਰਿਹਾ, ਸਾਡੀ ਸਿਆਸਤ ਧਰਮ ਤੋਂ ਵੱਖ ਨਹੀਂ ਹੈ। ਇਸ ਲਈ ਧਰਮ ਦੇ ਅਧੀਨ ਸਿਆਸਤ ਹਰ ਹਾਲਤ ਦੇ ਵਿੱਚ, ਸਿਆਸਤ ਵੀ ਸਾਡੀ ਤਕੜੀ ਹੋਣੀ ਚਾਹੀਦੀ, ਕਿਉਂਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਸਗਲ ਧਰਤ ਔਰ ਧਵਲ ਡਰਾਏ, ਸਤਿਗੁਰ ਬਚਨ ਨਾ ਖਾਲੀ ਜਾਏ, ਰਾਜ ਛੋੜ ਕੇ ਨਵੇਂ ਲਵੇ ਨਵਾਬੀ। ਅਸੀਂ ਛੋਟੇ ਮੋਟੇ ਅਹੁਦੇ ਨਹੀਂ, ਬਲਕਿ ਰਾਜ ਆਪ ਬਣਨਾ ਰਾਜੇ ਦੇਸ਼ ਦੇ। ਇਹ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਮਾਣ ਬਖਸ਼ਿਆ ਹੈ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਹੱਕ ਦਿੱਤਾ ਹੈ। ਜਿਹੜੀ ਧਰਮ ਤੋਂ ਸਿਆਸਤ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਜੀ ਬਿਲਕੁਲ। ਔਰ ਇਹਦੇ ਲਈ ਭਾਈ ਸਾਹਿਬ ਜੀ ਸਾਨੂੰ ਇਹ ਵੀ ਹੈ ਕਿ ਜਿੱਦਾਂ
ਏਕੇ ਦੀ ਬੜੀ ਜ਼ਰੂਰਤ ਹੈ। ਏਕਤਾ ਹੋਣੀ ਹਾਂਜੀ ਸਭ ਤੋਂ ਪਹਿਲਾਂ ਬੜੀ ਲੋੜ ਹੈ, ਸਮੇਂ ਦੀ ਲੋੜ ਦੇ ਅਨੁਸਾਰ। ਔਰ ਤੁਹਾਡਾ ਕੋਈ ਮੈਸੇਜ ਜੋ ਤੁਸੀਂ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ, ਸਾਡੀਆਂ ਸੰਗਤਾਂ ਤੁਹਾਨੂੰ ਲਾਈਵ ਦੇਖ ਰਹੀਆਂ ਨੇ, ਸਾਡੇ ਨਾਲ ਜੁੜੀਆਂ ਹਾਂਜੀ। ਹੋਈਆਂ ਨੇ ਇਸ ਸਮੇਂ, ਉਹਨਾਂ ਦੇ ਲਈ ਤੁਹਾਡਾ ਸੁਨੇਹਾ? ਸੁਨੇਹਾ ਤਾਂ ਪੰਥਕ ਤੌਰ ਤੇ ਹੀ ਦਿੱਤਾ ਜਾ ਸਕਦਾ ਹੈ, ਕਿਉਂਕਿ ਜੀ ਬਤੌਰ ਪ੍ਰਚਾਰਕ ਹੋਣ ਦੇ ਨਾਤੇ ਸਾਡੀ ਇਹ ਡਿਊਟੀ ਵੀ ਹੈ ਸੰਗਤਾਂ ਨੂੰ ਸੁਚੇਤ ਕਰਦੇ ਰਹੀਏ। ਤੇ ਜੀ ਪਹਿਲੇ ਨੰਬਰ ਤੇ ਤਾਂ ਇਹ ਕਿ ਪੰਥਕ ਏਕਤਾ ਦਾ ਆਧਾਰ ਕੇਵਲ ਤੇ ਕੇਵਲ ਇਸ ਵੇਲੇ ਪੰਥ ਪ੍ਰਵਾਨ ਤੇ ਰਹਿਤ ਮਰਜ਼ਾਦਾ ਹੀ ਹੋ ਸਕਦੀ ਹੈ। ਦੋ ਗੱਲਾਂ ਸਾਨੂੰ ਮੁੱਖ ਰੱਖਣੀਆਂ ਪੈਣੀਆਂ, ਗੁਰੂ ਜੀ ਗ੍ਰੰਥ ਤੇ ਗੁਰੂ ਪੰਥ। ਜੀ ਜੀ ਸਾਡੀ ਏਕਤਾ ਦਾ ਆਧਾਰ ਭਾਵੇਂ ਕੋਈ ਨਿਹੰਗ ਸਿੰਘ ਜਥੇਬੰਦੀਆਂ ਨੇ ਤੇ ਭਾਵੇਂ ਕੋਈ ਨਿਰਮਲਾ ਸੰਪਰਦਾ, ਜਿੰਨੇ ਵੀ ਸੰਤ ਸੰਪਰਦਾਵਾਂ ਚੱਲੀਆਂ ਵਾ, ਉਹ ਪੰਥ ਦਾ ਅਨਿੱਖੜਵਾਂ ਅੰਗ। ਕਿਉਂਕਿ ਪਹਿਲਾਂ ਇਹਨਾਂ ਨੇ ਬਹੁਤ ਵੱਡੀ ਦੇਣ ਦਿੱਤੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਿੱਖਾਂ ਤੇ ਅੱਤ ਦਾ ਸਮਾਂ ਸੀ। ਜੇ ਕੌਮ ਬਚ ਸਕੀ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੋਂਦ ਕਾਇਮ ਰਹਿ ਸਕੀ, ਤਾਂ ਇਹਨਾਂ ਮਹਾਂਪੁਰਸ਼ਾਂ ਦੀ ਦੇਣ ਸੀ। ਤੇ ਵੱਖਰੀ ਗੱਲ ਹੈ, ਸਮਾਂ ਪਾ ਕੇ ਵਿਗਾੜ ਹਰ ਜਥੇਬੰਦੀ ਹਰ ਉਹਦੇ ਵਿੱਚ ਆ ਜਾਂਦਾ ਹੈ। ਇਸ ਲਈ ਜੀ ਪੰਥਕ ਏਕਤਾ ਦੇ ਵਾਸਤੇ ਪਹਿਲਾਂ ਸਾਨੂੰ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਸਿੱਖਿਆ ਦਿੱਤੀ ਨਾ, ਉਹਦੇ ਸਾਨੂੰ ਆਪ ਧਾਰਨੀ ਬਣਨਾ ਪੈਣਾ। ਜੇ ਉਹ ਗੱਲ ਜੀ ਮੰਨ ਲਈਏ ਤਾਂ ਕਦੇ ਪੰਥ 'ਚ ਦਫੇੜ ਪੈ ਹੀ ਨਹੀਂ ਸਕਦਾ। ਹਰ ਸਿੱਖ ਜਿਹੜਾ ਹੈ, ਭਾਵੇਂ ਕਿਸੇ ਸੰਪਰਦਾ ਨਾਲ, ਭਾਵੇਂ ਮਿਸ਼ਨਰੀ ਕਾਲਜਾਂ ਨਾਲ ਜੁੜਿਆ ਤੇ ਭਾਵੇਂ ਕਿਸੇ ਜੀ ਨਾਲ, ਉਹ ਗੁਰੂ ਨਾਨਕ ਪਾਤਸ਼ਾਹ ਨੇ ਇੱਕੋ ਰਸਤਾ ਦਿੱਤਾ ਸੀ। ਪਹਿਲੇ ਨੰਬਰ ਤੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ, ਜਾਂ ਕਬੀਰ ਸਭ ਤੋਂ ਹਮ ਬੁਰੇ ਸਭ ਹਮ ਤਜ ਭਲੋ ਸਭ ਕੋਈ, ਵੀ ਜੀ ਅਸੀਂ ਸਾਰਿਆਂ ਤੋਂ ਭੈੜੇ ਆ, ਸਾਡੇ ਨਾਲੋਂ ਸਾਰੇ ਚੰਗੇ ਨੇ। ਜਦੋਂ ਇਹ ਨਿਮਰਤਾ ਸਾਡੇ ਵਿੱਚ ਆ ਜਾਏਗੀ ਨਾ, ਪੰਥਕ ਏਕਤਾ ਤਾਂ ਆਪਣੇ ਆਪ ਆਧਾਰ ਬਣ ਜਾਏਗਾ। ਦੂਜੇ ਨੰਬਰ ਤੇ ਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ ਸੀ ਢੰਗ ਪੰਥਕ ਏਕਤਾ ਦਾ, ਉਹ ਜੀ ਰੋਸ ਨਾ ਕੀਜੈ ਉੱਤਰ ਦੀਜੈ, ਸਿੱਧ ਗੋਸ਼ਟ ਦੇ ਵਿੱਚ ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਤੇ ਸਹੀ ਹੈ। ਜਦੋਂ ਤੱਕ ਸੰਸਾਰ 'ਚ ਰਹਿਣਾ ਹੈ, ਵਿਚਾਰ ਚਰਚਾ ਹੋਣੀ ਹੋਈ ਚਾਹੀਦੀ, ਤੇ ਕੁਝ ਕਹਿਣਾ ਵੀ ਪੈਣਾ, ਕੁਝ ਸੁਣਨਾ ਵੀ ਪੈਣਾ, ਪਰ ਉਹਨੂੰ ਆਪਣੀ ਵਿਚਾਰਧਾਰਾ ਨੂੰ ਟਕਰਾਅ ਤੱਕ ਨਾ ਲੈ ਜਾਈਏ ਜਿਹਦੇ ਨਾਲ ਖੂਨ ਖਰਾਬੇ ਤੱਕ ਸਾਡੀ ਜਲੂਸ ਨਿਕਲ ਜਾਵੇ। ਇਸ ਲਈ ਜੀ ਪਹਿਲੇ ਨੰਬਰ ਤੇ ਵੀ ਆਪਣੇ ਆਪ ਨੂੰ ਨਿਮਰਤਾ ਵਿੱਚ ਲਿਆਓ, ਤਿਆਗ ਦੀ ਭਾਵਨਾ ਦੱਸੋ, ਤਿਆਗ ਨੂੰ ਸੰਪੂਰਨ ਤਿਆਗ ਜਾਣੀ ਦੱਸਣਾ ਚਾਹੀਦਾ। ਦੂਜੇ ਜੀ ਨੰਬਰ ਤੇ ਗੁਰੂ ਪਾਤਸ਼ਾਹ ਨੇ ਕਿਹਾ ਬਈ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ, ਹਰਨਾਮੇ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਈ। ਇੱਕ ਜਗ੍ਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਇਹ ਗੱਲ ਕਹੀ ਹੈ, ਮਾਇਆ ਮੋਹ ਸਵੇ ਜਗ ਸੋਇਆ, ਇਹ ਭਰਮ ਕਹੋ ਕਿਉਂ ਜਾਈ, ਏਕਾ ਸੰਗਤ ਇਕਤ ਗ੍ਰਹਿ ਵਾਸਤੇ ਮਿਲ ਬਾਤ ਨਾ ਕਰਤੇ ਭਾਈ। ਕਹਿਣ ਲੱਗੇ ਜੀ ਪੰਥਕ ਏਕਤਾ ਕਿਵੇਂ ਹੋਵੇਗੀ ਜਦ ਇੱਕੋ ਹੀ ਸੰਗਤ ਦੇ ਬੰਦੇ ਆ, ਇੱਕੋ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਾਸ਼ਕ ਹੈ। ਅੰਮ੍ਰਿਤ ਛਕਾਉਣ ਵੇਲੇ ਕਿਹਾ ਜਾਂਦਾ ਵੀ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਜਨਮ ਕੇਸਗੜ੍ਹ ਦਾ, ਵਾਸੀ ਆਨੰਦਪੁਰ ਦੇ। ਇਹਦੇ ਨਾਲੋਂ ਵੱਡੀ ਭਰਾਤਰੀ ਭਾਵਨਾ ਜਿਹੜੀ ਹੈ ਉਹ ਹੋਰ ਕੀ ਹੋ ਸਕਦੀ ਹੈ। ਪਰ ਅਸੀਂ ਆਪਣੀ ਹਉਮੈ ਦੇ ਕਾਰਨ, ਸਾਡੀ ਜਥੇਬੰਦੀ ਮਹਾਨ ਹੈ, ਅਸੀਂ ਇਹਨਾਂ ਨਾਲੋਂ ਵੱਧ ਜੀ ਵਿਦਵਾਨ ਹੈ, ਅਸੀਂ ਵੱਡੇ ਲੀਡਰ ਹੈ, ਇਸ ਮੈਂ ਮੇਰੀ ਨੇ ਹੀ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ। ਇਹ ਏਕਤਾ ਦਾ ਕਾਰਜ ਸਿਰੇ ਨਹੀਂ ਚੜ ਰਿਹਾ, ਪਰ ਜਦ ਮੇਰੀ ਜੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰੇ ਆਏ। ਤੇ ਪੰਥਕ ਏਕਤਾ ਜਿਹੜੀ ਹੈ ਉਸ ਵੇਲੇ ਹੋ ਸਕਦੀ ਹੈ ਜਦੋਂ ਅਸੀਂ ਆਪਣੀ ਹਉਮੈ ਦਾ ਤਿਆਗ ਕਰਕੇ ਗੱਲਬਾਤ ਦਾ ਰਸਤਾ ਜਿਹੜਾ ਅਪਣਾ ਲਈਏ, ਹਰ ਕਿਸੇ ਜੀ ਵੱਡੇ ਉੱਚੇ ਦਾ, ਆਪਣੇ ਨਾਲ ਵੱਡੇ ਦਾ ਸਤਿਕਾਰ ਕਰੀਏ, ਆਪਣੇ ਆਪ ਨੂੰ ਨੀਵੇਂ ਸਮਝੀਏ, ਤੇ ਹਮ ਚੱਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਜਦੋਂ ਇਹ ਭਾਵਨਾ ਸਾਡੇ ਵਿੱਚ ਆ ਜਾਏਗੀ, ਗੁਰੂ ਪੰਥ ਨੂੰ ਅਸੀਂ ਵਾਕਿਆ ਹੀ ਮਹਾਨ ਸਮਝਾਂਗੇ। ਤੇ ਏਕਤਾ ਜਿਹੜੀ ਜੀ ਸੌਖਾ ਹੀ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ, ਸਿਰਫ ਆਪਣੀ ਹਉਮੈ ਨੂੰ ਮਾਰਨ ਦੀ ਗੱਲ ਹੈ। ਤੇ ਆਪਣੀ ਹਉਮੈ ਨੂੰ ਖਤਮ ਕਰੀਏ, ਪੰਥਕ ਏਕਤਾ ਜਿਹੜੀ ਬਿਲਕੁਲ ਸਾਡੇ ਨੇੜੇ ਪਈ ਹੋਈ ਹੈ। ਜੀ ਬਿਲਕੁਲ ਭਾਈ ਸਾਹਿਬ ਜੀ, ਤੁਸੀਂ ਬਹੁਤ ਹੀ ਜਿਹੜੀਆਂ ਲਾਭਦਾਇਕ ਗੱਲਾਂ ਸਾਡੇ ਨਾਲ ਸਾਂਝੇ ਕੀਤੀਆਂ। ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ, ਕਿਉਂਕਿ ਮਤਲਬ ਇਨਫੋਰਮੇਸ਼ਨ ਦਾ ਜਿਹਨੂੰ ਕਹਿੰਦੇ ਨੇ ਕਿ ਖਜ਼ਾਨਾ ਤੇ ਸਾਡੇ ਕੋਲ ਬਹੁਤ ਹੈ। ਬਸ ਇਹੀ ਹੁੰਦਾ ਕਿ ਇਹ ਜਿਹੜੀਆਂ ਤੁਹਾਡੀਆਂ ਗੱਲਾਂ ਨੇ, ਜਿਹੜੀ ਇੰਨੀ ਜ਼ਿਆਦਾ ਇਨਫੋਰਮੇਸ਼ਨ ਹੈ ਸਾਡੇ ਦਰਸ਼ਕਾਂ ਦੇ ਤੱਕ, ਸਾਡੇ ਸਾਰਿਆਂ ਤੱਕ ਪਹੁੰਚਣੀ ਜ਼ਰੂਰੀ ਹੁੰਦੀ ਹੈ। ਉਹ ਕਿਸੇ ਨਾ ਕਿਸੇ ਸਾਧਨ ਤੱਕ ਬਸ ਪਹੁੰਚ ਜਾਵੇ, ਕਿਉਂਕਿ ਬਹੁਤ ਤੁਹਾਡਾ ਜ਼ਰੂਰੀ। ਜੀ ਇੱਕ ਬਾਣੀ ਚੈਨਲ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਨਹੀਂ ਜੀ ਤਾਂ ਸਾਡੇ ਵਰਗੇ ਸ਼ਰੀਫ ਜਾਂ ਗਰੀਬ ਬੰਦਿਆਂ ਦਾ ਅੱਜ ਕੱਲ੍ਹ ਜ਼ਮਾਨਾ ਨਹੀਂ, ਤੁਹਾਡੇ ਵਰਗੇ ਟਾਵੇਂ ਹੀ ਹੈ ਜੋ ਪੰਥ ਪ੍ਰਸਤ ਸੋਚ ਨੂੰ ਅੱਗੇ ਰੱਖ ਕੇ ਵਿਦਵਾਨਾਂ ਨੂੰ ਤੁਸੀਂ ਟੀਵੀ ਚੈਨਲ ਦੇ ਉੱਤੇ ਲਿਆ ਕੇ ਇਹ ਵਿਚਾਰਧਾਰਾ ਸਿੱਖ ਸੰਸਾਰ ਨਹੀਂ ਬਲਕਿ ਪੂਰੇ ਸੰਸਾਰ ਤੱਕ ਪਹੁੰਚਾ ਰਹੇ ਹੋ। ਤੁਹਾਡਾ ਬਾਰੰਬਾਰ ਤਹਿ ਦਿਲੋਂ ਇਸ ਗੱਲ ਲਈ ਮੈਂ ਧੰਨਵਾਦ ਵੀ ਕਰਦਾ ਹਾਂ।
ਤੇ ਤੁਸੀਂ ਬਹੁਤ ਖੁੱਲਾ ਟਾਈਮ ਦੇ ਕੇ ਇਹਨਾਂ ਜੀ ਮੁੱਦਿਆਂ ਤੇ ਜੋ ਵਿਚਾਰ ਚਰਚਾ ਦਾ ਵਿਸ਼ਾ ਹੋਣੇ ਚਾਹੀਦੇ ਨੇ। ਔਰ ਅੱਜ ਜੀ ਲੋੜ ਹੀ ਇਹ ਹੈ ਕਿ ਅਸੀਂ ਧਾਰਮਿਕ ਸਿਧਾਂਤਾਂ ਦੇ ਵਿੱਚ ਜਾਂ ਮਰਜ਼ਾਦਾ ਦੇ ਵਿੱਚ ਆਪਣੇ ਸਿੱਖ ਭਾਈਆਂ ਨੂੰ ਪਰਪੱਕ ਕਰ ਦਈਏ ਤੇ ਆਪਣੇ ਜੀ ਆਪ ਪੰਥਕ ਏਕਤਾ ਜਿਹੜੀ ਹੈ ਉਹ ਸਾਡੇ ਵਿੱਚ ਆ ਜਾਏਗੀ। ਜਦੋਂ ਸੰਗਤ ਐਜੂਕੇਟ ਹੋ ਗਈ, ਸੰਗਤ ਜਿਹੜੀ ਹੈ ਸਿੱਖੀ ਸਿਧਾਂਤਾਂ ਤੋਂ ਜਾਣੂ ਹੋ ਗਈ ਤੇ ਆਪਣੇ ਆਪ ਪੰਥਕ ਦੁਵਿਧਾਵਾਂ ਜਿਹੜੀਆਂ ਖਤਮ ਹੋ ਜਾਣਗੀਆਂ ਤੇ ਹੌਲੀ ਹੌਲੀ ਸੰਸਾਰ ਤੋਂ ਚਲੇ ਸਾਰਿਆਂ ਨੇ ਜਾਣਾ ਹੈ। ਪਰ ਜਿਹੜੀ ਗੁਰਬਾਣੀ ਸਿਧਾਂਤ ਰਹਿਤ ਮਰਜ਼ਾਦਾ ਨੇ ਰਹਿੰਦੀ ਦੁਨੀਆ ਤੱਕ ਪੰਥ ਨੂੰ ਇਕੱਠੇ ਜੀ ਰੱਖਣਾ। ਜੀ ਤੁਹਾਡਾ ਇਸ ਗੱਲ ਲਈ ਧੰਨਵਾਦ ਹੈ। ਨਹੀਂ, ਔਰ ਇਕਬਾਣੀ ਚੈਨਲ ਦੀ ਪੂਰੀ ਟੀਮ ਤੁਹਾਡੀ ਧੰਨਵਾਦੀ ਹੈ ਕਿ ਤੁਸੀਂ ਆਪਣੇ ਇੰਨੇ ਵਡਮੁੱਲੇ ਵਿਚਾਰ ਆ ਜਿਹੜੇ ਜਿਹੜੇ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਔਰ ਆਪਣੇ ਮੈਂ ਕੀਮਤੀ ਸਮੇਂ ਦੇ ਵਿੱਚ। ਹਾਂਜੀ ਇੱਕ ਥੋੜੀ ਕੁ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਵੀ ਇੱਕ ਬਾਣੀ ਹੈ ਜਾਂ ਚੈਨਲ ਦਾ ਕੀ ਨਾਂ ਹੈ? ਇੱਕ ਇਹਦੇ ਉੱਤੇ ਬਾਣੀ ਗੁਰਬਾਣੀ ਦੀ, ਜੇ ਤੁਹਾਡਾ ਨਿਰੋਲ ਧਰਮ ਨੂੰ ਸਮਰਪਿਤ ਜਾਂ ਸਾਡੇ ਸਿੱਖ ਸੱਭਿਆਚਾਰ ਨੂੰ ਸਮਰਪਿਤ ਚੈਨਲ ਹੈ, ਇਹਦੇ ਉੱਤੇ ਇੱਕ ਗੁਰਬਾਣੀ ਦੀ ਤੁਕ ਲਿਖ ਦਿਓ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਇੱਕੋ ਵਿਚਾਰ। ਸ਼ਬਦ ਵਿਚਾਰ। ਜੀ ਹਾਂਜੀ, ਇਹ ਤੁਕ ਜਿਹੜੀ ਹੈ ਨਾ ਆਪਣੇ ਮਾਟੋ ਦਾ ਜਿਹੜਾ ਤੁਕ ਬਣਾ ਲਓ, ਆਪਣੇ ਜੀ ਮਾਟੋ ਬਣਾ ਜ਼ਰੂਰ। ਕੇ। ਇਹ ਗੁਰਬਾਣੀ ਜੀ ਦੀ ਜੀ ਤੁਕ ਹੈ ਤੇ ਤਾਂ ਕਿ ਜੀ ਸਾਨੂੰ ਸਾਰੀ ਸੰਗਤ ਨੂੰ ਪਤਾ ਲੱਗੇ ਕਿ ਇੱਥੇ ਜੀ ਗੁਰਬਾਣੀ, ਗੁਰ ਜੀ ਜੀ ਇਤਿਹਾਸ, ਸਿੱਖ ਇਤਿਹਾਸ, ਸਿੱਖੀ ਸਿਧਾਂਤਾਂ ਦੀ ਗੱਲ ਹੀ ਹੁੰਦੀ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਆਪਣਾ ਜਿਹੜਾ ਸੁਝਾਅ ਸਾਂਝਾ ਕੀਤਾ। ਔਰ ਅਸੀਂ ਸਮੇਂ-ਸਮੇਂ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਹੁੰਦੇ ਹਾਂ ਕਿ ਕੁਝ ਨਵਾਂ ਸਿੱਖਣ ਨੂੰ ਮਿਲੇ, ਕੁਝ ਜਿਹੜੀ ਚੀਜ਼ ਸਾਨੂੰ ਨਹੀਂ ਪਤਾ ਉਹ ਤੁਹਾਡੇ ਰਾਹੀਂ, ਅਗਰ ਸਾਡੇ ਕੋਲ ਗਿਆਨ ਦੇ ਸੋਮੇ ਹੈ ਨੇ ਤਾਂ ਫਿਰ ਕਿਉਂ ਨਾ ਉਹਨਾਂ ਤੋਂ ਅਸੀਂ ਲਾਹਾ ਲਈਏ। ਸਮੇਂ-ਸਮੇਂ ਤੇ ਤੁਹਾਡੇ ਨਾਲ ਗੱਲਬਾਤ। ਗਿਆਨ ਦਾ ਸੋਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਲੇਕਿਨ ਆਪਾਂ ਇਹੋ ਹਾਂਜੀ ਬਿਲਕੁਲ ਆਪਾਂ ਸੋਚਦੇ ਹਾਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗਿਆਨ ਦੇ ਸੋਮੇ ਨੇ। ਪਰ ਇਹ ਹੈ ਕਿ ਚਲੋ ਜਿਹੜੀ ਚੀਜ਼ ਸਾਨੂੰ ਸਮਝ ਨਹੀਂ ਆਉਂਦੀ ਉਹ ਅਸੀਂ ਆਪਣੇ ਵੱਡਿਆਂ ਦੇ ਕੋਲੋਂ, ਜਿਨ੍ਹਾਂ ਨੇ ਸਾਡੇ ਨਾਲੋਂ ਬਹੁਤ ਜ਼ਿਆਦਾ ਸਿੱਖਿਆ ਹੋਇਆ, ਸਾਡੇ ਨਾਲੋਂ ਜ਼ਿਆਦਾ ਜਿਹੜੇ ਇਤਿਹਾਸ ਤੋਂ ਵੀ ਜਾਣੂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਔਰ ਤੁਹਾਡੇ ਨਾਲ ਗੱਲਬਾਤ ਕਰਨ ਦਾ ਸੈਸ਼ਨ ਹੈ ਜਿਹੜਾ ਬਹੁਤ ਵਧੀਆ, ਮੈਨੂੰ ਲੱਗਦਾ ਹੈ ਕਿ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈਗਾ। ਔਰ ਇਕਬਾਣੀ ਚੈਨਲ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਸਿੱਖ ਸ਼ਖਸੀਅਤਾਂ ਜਿਨ੍ਹਾਂ ਤੋਂ ਵੀ ਸਮੇਂ-ਸਮੇਂ ਤੇ ਸਮੇਂ ਦੀ ਲੋੜ ਦੇ ਅਨੁਸਾਰ ਸਾਨੂੰ ਲੱਗਦਾ ਹੈ ਕਿ ਇਸ ਚੀਜ਼ ਤੋਂ, ਇਸ ਗੱਲ ਤੋਂ ਹੁਣ ਜਿਹੜੇ ਸਾਡੇ ਦਰਸ਼ਕਾਂ ਨੂੰ ਜਾਣੂ ਹੋਣਾ ਚਾਹੀਦਾ ਹੈ, ਤੇ ਅਸੀਂ ਇਕਬਾਣੀ ਚੈਨਲ ਦੇ ਰਾਹੀਂ ਉਹਨਾਂ ਨੂੰ ਰੂਬਰੂ ਕਰਦੇ ਹਾਂ। ਔਰ ਇਕਬਾਣੀ ਚੈਨਲ ਦੇ ਰਾਹੀਂ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਡਮੁੱਲੇ ਵਿਚਾਰ ਆ ਜਿਹੜੇ ਸਮੇਂ-ਸਮੇਂ ਤੋਂ ਸਾਡੇ ਨਾਲ ਸਾਂਝੇ ਕਰਦੇ ਹੋ। ਇਕਬਾਣੀ ਚੈਨਲ ਧੰਨਵਾਦ ਦੀ ਤੁਹਾਡਾ ਜੀ, ਬਾਰੰਬਾਰ ਜੀ ਧੰਨਵਾਦ ਹੀ ਕਰ ਸਕਦਾ ਮੈਂ। ਮੇਰੇ ਕੋਲ ਜੀ ਸ਼ਬਦਾਵਲੀ ਨਹੀਂ ਵੀ ਤੁਹਾਡੇ ਧੰਨਵਾਦ ਵਿੱਚ ਕੋਈ ਸ਼ਬਦ ਬੋਲ ਸਕਾਂ। ਨਹੀਂ ਤੇ ਨਹੀਂ ਫਿਰ ਇਹ ਜਦੋਂ ਹੁਕਮ ਹੋਏਗਾ ਅਸੀਂ ਹਾਜ਼ਰ ਹੁੰਦੇ ਰਹਾਂਗੇ। ਜੀ ਤੁਸੀਂ ਜੀ ਜੀ ਡਿਊਟੀ ਤੁਹਾਡਾ ਲਾਓ ਬਹੁਤ ਜਦੋਂ ਬਹੁਤ ਵੀ। ਧੰਨਵਾਦ ਜੀ ਠੀਕ ਹੈ ਭੈਣ ਜੀ, ਜੀ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਫਤਿਹ। ਵਾਹਿਗੁਰੂ ਜੀ ਕੀ ਫਤਿਹ।